ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 6 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂ ਟਰੱਕਿੰਗ, ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਵੀਸਲਾ ਪਰਿਵਾਰ, ਫਰੈਜ਼ਨੋ, ਬੂਟਾ ਸਿੰਘ, ਜੌਹਲ, ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਤੋਂ ਹੰਡਾਈ ਦੇ ਟ੍ਰੇਲਰਸ, ਡਰਾਈਵ ਐਂਡ ਰੀਫਰਸ ਖਰੀਦ ਸਕਦੇ ਹੋ। ਹੋਰ ਵੀ ਮੇਕ ਐਂਡ ਮਾਡਲਸ ਦੀ ਇਨਵੈਂਟੋਰੀ ਇਹਨਾਂ ਦੇ ਕੋਲ ਮੌਜੂਦ ਆ। ਇਹ ਫਾਈਨੈਂਸਿੰਗ ਵੀ ਕਰਦੇ ਆ। ਉੱਥੇ ਆਪਣੇ ਪੰਜਾਬੀ ਮੁੰਡਿਆਂ ਨਾਲ ਗੱਲ ਕਰਨ ਦੇ ਲਈ ਸੰਪਰਕ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਕੀਤਾ, ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਮੁੱਦੇ ਉਠਾਏ ਵੀ ਅਤੇ ਜਿਹੜੇ ਜੋ ਕੁਝ ਪਿੱਛੇ ਅਚੀਵ ਕੀਤਾ ਉਹਦੇ ਬਾਰੇ ਵੀ ਦੱਸਿਆ ਗਿਆ। ਸੋ ਮੇਨ ਫੋਕਸ ਉਹਨਾਂ ਦਾ ਇਹ ਰਿਹਾ ਵੀ ਆਪਾਂ ਨੂੰ ਰਲ ਕੇ ਅਮਰੀਕਾ ਨੂੰ ਗ੍ਰੇਟ ਬਣਾਉਣ ਦੇ ਲਈ ਦੋਨਾਂ ਹੀ ਪਾਰਟੀਆਂ ਨੂੰ ਕੰਮ ਕਰਨਾ ਪੈਣਾ ਆ। ਇਹ ਨਹੀਂ ਮੈਟਰ ਕਰਦਾ ਵੀ ਤੁਸੀਂ ਰਿਪਬਲਿਕਨ ਆ ਜਾਂ ਡੈਮੋਕਰੇਟ ਹੈਗੇ ਆ। ਕਈ ਪੁਆਇੰਟ ਜਿਹੜੇ ਉਹਨਾਂ ਨੇ ਉਠਾਏ ਵੀ ਜਿਹੜਾ ਆ ਪਹਿਲੀ ਵਾਰੀ ਹਿਸਟਰੀ 'ਚ ਹੋਇਆ ਵੀ ਜਿਹੜੀਆਂ ਲੇਡੀਜ਼ ਆ ਉਹ ਵਰਕ ਫੋਰਸ 'ਚ ਇੰਨੀ ਵੱਡੀ ਗਿਣਤੀ 'ਚ ਹੋਈਆਂ ਅਤੇ ਕਾਂਗਰਸ ਦੇ ਵਿੱਚ ਵੀ ਜਿਹੜੀਆਂ ਲੇਡੀਜ਼ ਆ ਸਭ ਤੋਂ ਵੱਧ ਆਈਆਂ ਹੈਗੀਆਂ। ਸੋ ਇੱਕ ਹੋਰ ਜਿਹੜਾ ਮੁੱਦਾ ਸੀਗਾ ਉਹ ਡਰੱਗ ਪ੍ਰਾਈਸਿਸ ਦਾ ਸੀਗਾ ਵੀ ਅਮਰੀਕਾ ਇੱਕ ਇੱਦਾਂ ਦਾ ਮੁਲਕ ਆ ਜਿੱਥੇ ਡਰੱਗ ਦੀ ਕੀਮਤ, ਜਿਹੜੀ ਦਵਾਈਆਂ ਦੀ ਕੀਮਤ ਆ, ਸਭ ਤੋਂ ਜ਼ਿਆਦਾ ਹੈਗੀ ਆ। ਸੋ ਇਸ ਮੁੱਦੇ ਦੇ ਉੱਤੇ ਵੀ ਦੋਨੋਂ ਪਾਰਟੀਆਂ ਜਿਹੜੀਆਂ ਰਲ ਕੇ ਕੰਮ ਕਰ ਸਕਦੀਆਂ ਵੀ ਪਿਛਲੇ ਸਾਲ ਵੀ ਕਾਫੀ ਪ੍ਰਾਈਸਿਸ ਜਿਹੜੀਆਂ ਘਟਾਈਆਂ ਗਈਆਂ ਹੈਗੀਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆਪਾਂ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਹੈਗੀਆਂ ਉਹਨਾਂ ਨਾਲ ਮਿਲ ਕੇ ਡਰੱਗ ਦੀਆਂ ਪ੍ਰਾਈਸਿਸ ਘਟਾ ਸਕਦੇ ਹਾਂ। ਏਡਜ਼ ਨੂੰ ਖ਼ਤਮ ਕਰਨ ਦੇ ਲਈ ਉਹਨਾਂ ਨੇ ਕਿਹਾ ਵੀ 2030 ਤੱਕ ਇਹ ਖ਼ਤਮ ਕੀਤੀ ਜਾਊਗੀ ਅਤੇ ਨਾਲ ਦੀ ਨਾਲ ਜਿਹੜਾ ਮੇਨ ਫੋਕਸ ਉਹਨਾਂ ਨੇ ਇੱਕ ਬੱਚਾ ਜਿਹੜਾ 10 ਸਾਲਾਂ ਦੀ ਗ੍ਰੇਸ ਅਲੈਨੀ ਕਰਕੇ ਲੈ ਕੇ ਆਏ ਸੀ, ਜਿਹਨੂੰ ਪਹਿਲਾਂ ਜਦੋਂ ਉਹ ਛੋਟੀ ਉਮਰ ਦੀ ਸੀਗੀ ਉਦੋਂ ਕੈਂਸਰ ਹੋ ਗਿਆ ਅਤੇ ਹੁਣ ਉਹ ਸਰਵਾਈਵ ਕਰ ਗਏ। ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਬੱਚਿਆਂ ਦੇ ਵਿੱਚ ਕੈਂਸਰ ਹੁੰਦਾ ਆ ਉਹ ਸਭ ਤੋਂ ਪਹਿਲਾਂ ਜਿਹੜੀ ਸਾਡੀ ਪ੍ਰਾਇਓਰਟੀ ਰਹੂਗੀ ਵੀ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਆ ਲੋ ਕਾਸਟ ਦੇ ਉੱਤੇ ਟਰੀਟਮੈਂਟ ਦਿੱਤੀ ਜਾ ਸਕੇ। ਜੀ ਬਿਲਕੁਲ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਰਾਸ਼ਟਰਪਤੀ ਟਰੰਪ ਨੇ ਆਪਣੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਕੀਤੀਆਂ। ਉਹਨਾਂ ਨੇ ਇਹ ਵੀ ਆਖਿਆ ਵੀ ਜਿਹੜੀਆਂ ਇਨਵੈਸਟੀਗੇਸ਼ਨਸ ਆ ਉਹ ਕਿਤੇ ਨਾ ਕਿਤੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਨੇ ਕਿਹਾ ਵੀ ਜਾਂ ਤਾਂ ਪੀਸ 'ਤੇ ਲੈਜਿਸਲੇਸ਼ਨ ਹੋਊਗਾ, ਜਿੱਥੇ ਪੀਸ 'ਤੇ ਲੈਜਿਸਲੇਸ਼ਨ ਆ ਉੱਥੇ ਵਾਰ 'ਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਨਹੀਂ ਹੋ ਸਕਦੀ ਅਤੇ ਕਹਿੰਦੇ ਡਜ਼ਨਟ ਵਰਕ ਦੈਟ ਵੇ। ਸੋ ਕਾਫੀ ਉਹਨਾਂ ਨੇ ਪਾਰਟੀਜ਼ਨ ਜਿਹੜੀਆਂ ਗੱਲਾਂ ਕੀਤੀਆਂ, ਪਰ ਉਹ ਕਿਤੇ ਨਾ ਕਿਤੇ ਨਾਲ ਇਹ ਵੀ ਚਾਹੁੰਦੇ ਸੀਗੇ ਵੀ ਉਹਨਾਂ ਦੇ ਹੀ ਕਹਿਣ ਦੇ ਅਨੁਸਾਰ ਉਸ ਤਰੀਕੇ ਦੇ ਨਾਲ ਹੀ ਜਿਹੜਾ ਆ ਉਹ ਕੰਮ ਜਿਹੜਾ ਉਹ ਚੱਲੇ। ਰਾਸ਼ਟਰਪਤੀ ਟਰੰਪ ਦੀ ਇਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਤੀਜੀ ਸਭ ਤੋਂ ਲੰਬੀ ਜਿਹੜੀ ਆ ਇਹ ਸਪੀਚ ਸਟੇਟ ਆਫ ਦਾ ਯੂਨੀਅਨ ਐਡਰੈਸ ਰਹੀ। 1 ਘੰਟਾ ਅਤੇ 21 ਮਿੰਟ ਤੱਕ ਜਿਹੜੀ ਇਹਨਾਂ ਦੀ ਇਹ ਸਟੇਟ ਆਫ ਦਾ ਯੂਨੀਅਨ ਐਡਰੈਸ ਚੱਲਦਾ ਰਿਹਾ। ਅਤੇ ਆਪਾਂ ਅਕਸਰ ਜਦੋਂ ਵੀ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜੇ ਹਰਜੋਤ ਸਿੰਘ ਜੀ ਕਰਦੇ ਨੇ, ਜਦੋਂ ਵੀ ਰਾਸ਼ਟਰਪਤੀ ਹੁੰਦੇ ਉਹਨਾਂ ਦੇ ਜਿਹੜੀ ਪਾਰਟੀ ਵਾਲੇ ਸੈਨੇਟਰਸ ਹੁੰਦੇ ਆ ਅਤੇ ਹਾਊਸ ਰਿਪ੍ਰੈਜ਼ੈਂਟੇਟਿਵ ਆ, ਉਹਨਾਂ ਦੀ ਆਲਮੋਸਟ ਹਰ ਇੱਕ ਗੱਲ ਦੇ ਉੱਤੇ ਖੜ੍ਹ ਕੇ ਤਾੜੀਆਂ ਜਿਹੜੀਆਂ ਮਾਰਨ ਲੱਗਦੇ ਨੇ ਅਤੇ ਉਹ ਚੀਜ਼ ਵੀ ਜਿਹੜੀ ਕਾਫੀ ਆ ਇੱਥੇ ਜਿਹੜੀ ਉਹ ਦੇਖੀ ਗਈ। ਕੁਛ ਕੁ ਜਿਹੜੀਆਂ ਗੱਲਾਂ ਇਸ ਦੇ ਵਿੱਚ ਹੋਈਆਂ, ਕਈ ਜਾਣੇ ਜਿਹੜੇ ਖਾਸ ਕਰਕੇ ਕਹਿੰਦੇ ਵੀ ਜਿਹੜੇ ਪਹਿਲੋਂ ਰਾਸ਼ਟਰਪਤੀ, ਇਹਨਾਂ ਤੋਂ 3 ਜਿਹੜੇ ਪਹਿਲੇ ਰਾਸ਼ਟਰਪਤੀ ਰਹੇ ਨੇ, ਉਹ ਅਕਸਰ ਇਸ ਚੀਜ਼ ਨੂੰ ਮੰਨ ਕੇ ਚੱਲੇ ਨੇ। ਮਿਡ ਟਰਮ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਉਹ ਗੱਲ ਕਰਦੇ ਰਹੇ ਨੇ ਵੀ ਉਹ ਹਾਊਸ ਦੇ ਵਿੱਚ ਮੈਜੋਰਟੀ ਉਹਨਾਂ ਨੇ ਲੂਜ਼ ਕੀਤੀ, ਪਰ ਰਾਸ਼ਟਰਪਤੀ ਟਰੰਪ ਨੇ ਉਸ ਦੇ ਬਾਰੇ ਜਿਹੜਾ ਆ ਉਹ ਜ਼ਿਕਰ ਨਹੀਂ ਕੀਤਾ।
ਉਹਨਾਂ ਨੇ ਥੋੜ੍ਹਾ ਬਹੁਤਾ ਨਾਰਥ ਕੋਰੀਆ ਦਾ ਜ਼ਰੂਰ ਹਰਜੋਤ ਸਿੰਘ ਜੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਨਾਲ ਇਸ ਚੀਜ਼ ਵਿੱਚ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਆਪਣੀ ਇਟਨਰੀ ਜਿਹੜੀ ਆ ਉਹ ਜਾਰੀ ਕਰ ਦਿੱਤੀ, ਇੱਕ ਹਿਸਾਬ ਨਾਲ ਦੱਸ ਦਿੱਤੀ। ਕਹਿੰਦੇ ਆਈ ਥਿੰਕ 27-28 ਜਿਹੜੀ ਆ ਫਰਵਰੀ ਨੂੰ ਉਹ ਵੀਅਤਨਾਮ ਦੇ ਵਿੱਚ ਨਾਰਥ ਕੋਰੀਆ ਦੇ ਲੀਡਰ ਕਿਮ ਯੋਂਗ ਉਨ ਨੂੰ ਜਿਹੜੀ ਆ ਦੂਜੀ ਸਮਿਟ ਦੇ ਲਈ ਮਿਲਣ ਜਾ ਰਹੇ ਆ। ਇਹ ਨਹੀਂ ਪਤਾ ਵੀ ਪਹਿਲੀ ਸਮਿਟ ਤੋਂ ਬਾਅਦ 'ਚ ਨਾਰਥ ਕੋਰੀਆ ਨੇ ਅਜਿਹਾ ਕੀ ਕੀਤਾ ਆ ਵੀ ਜਿਹੜੀ ਉਸਨੂੰ ਦੂਜੀ ਸਮਿਟ ਮੁਲਾਕਾਤ ਦਾ ਜਿਹੜਾ ਉਹ ਮੌਕਾ ਮਿਲ ਰਿਹਾ ਆ। ਪਰ ਉਹਨਾਂ ਨੇ ਉੱਥੇ ਕਿਹਾ ਵੀ ਕਹਿੰਦੇ ਜੇ ਮੇਰੀ ਗੱਲ ਮੰਨੀ ਜਾਵੇ ਅਤੇ ਕਹਿੰਦੇ ਜੇ ਆਪਾਂ ਮੁਲਾਕਾਤ ਉੱਥੇ ਨਾ ਕੀਤੀ ਹੁੰਦੀ ਤਾਂ ਅੱਜ ਅਮਰੀਕਾ ਜਿਹੜਾ ਨਾਰਥ ਕੋਰੀਆ ਦੇ ਨਾਲ ਇੱਕ ਬਹੁਤ ਵੱਡੇ ਜੰਗ ਦੇ ਵਿੱਚ ਉਲਝਿਆ ਜਿਹੜਾ ਉਹ ਹੋਣਾ ਸੀ। ਸੋ ਉਹਨਾਂ ਨੇ ਉਹ ਵੀ ਕ੍ਰੈਡਿਟ ਆਪਣੇ ਸਿਰ ਦੇ ਉੱਤੇ ਜਿਹੜਾ ਹੈ ਉਹ ਲਿਆ। ਸੋ ਹੁਣ ਇਹ ਮੁਲਾਕਾਤ ਰਾਸ਼ਟਰਪਤੀ ਟਰੰਪ ਦੀ ਵੀਅਤਨਾਮ ਦੇ ਵਿੱਚ 27-28 ਫਰਵਰੀ ਨੂੰ ਹੋਵੇਗੀ। ਸੋ ਉਸ ਦੇ ਉੱਤੇ ਵੀ ਜਿਹੜੀ ਇੱਕ ਅੰਤਰਰਾਸ਼ਟਰੀ ਨਜ਼ਰ ਜਿਹੜੀ ਉਹ ਜ਼ਰੂਰ ਬਣੀ ਰਹੇਗੀ। ਸੋ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਆ ਇਹ ਕਿਹਾ ਹੈਗਾ ਆ ਵੀ ਜਿਹੜੀ ਕੋਈ ਵੀ ਜਿਹੜਾ ਮੁਲਕ ਹੁੰਦਾ ਆ ਜੇ ਉਹ ਲੜਾਈ ਦੇ ਵਿੱਚ ਰਹੇ ਫਿਰ ਉਹ ਤਰੱਕੀ ਨਹੀਂ ਕਰ ਸਕਦਾ। ਸੋ ਇੱਕ ਤਰ੍ਹਾਂ ਨਾਲ ਇਹ ਵੀ ਇੰਡੀਕੇਸ਼ਨ ਦਿੱਤੀ ਆ ਵੀ ਉਹ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ। ਅਤੇ ਦੂਸਰੇ ਪਾਸੇ ਜਿਹੜੀ ਈਰਾਨ ਆ ਉਹਨੂੰ ਵੀ ਧਮਕੀ ਦਿੱਤੀ ਆ ਵੀ ਉੱਥੇ ਜਿਹੜੀ ਰੂਲਿੰਗ ਆ ਜੋ ਕਰ ਰਹੇ ਲੋਕ ਉਹ ਸਹੀ ਨਹੀਂ ਹੈਗੇ। ਅਤੇ ਇੱਕ ਜਿਹੜਾ ਉਹਨਾਂ ਨੇ ਇਸ਼ੂ ਜਿਹੜਾ ਪਹਿਲੀ ਵਾਰੀ ਉਹ ਬੜਾ ਕਲੀਅਰਲੀ ਕਿਹਾ ਵੀ ਅਸੀਂ ਅਮਰੀਕਾ ਨੂੰ ਸੋਸ਼ਲਿਸਟ ਕੰਟਰੀ ਨਹੀਂ ਬਣ ਦੇਵਾਂਗੇ। ਉਸ ਟਾਈਮ ਦੇ ਉੱਤੇ ਖਾਸ ਕਰਕੇ ਉਹਨਾਂ ਨੇ ਜਿਹੜਾ ਇਹ ਮੁੱਦਾ ਆ ਉਹ ਬਰਨੀ ਸੈਂਡਰਸ ਅਤੇ ਇੱਕ ਨਵੀਂ ਚੁਣੀ ਜਿਹੜੀ ਕਾਂਗਰਸ ਵੂਮਨ ਹੈਗੇ ਆ ਔਰਕੈਜ਼ੀਓ ਕੋਰਟੇਜ਼ ਉਹਨਾਂ ਵੱਲ ਇਸ਼ਾਰਾ ਸੀ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਵੈਨਜ਼ੂਏਲਾ ਦੇ ਵਿੱਚ ਦੇਖ ਲਓ ਵੀ ਕੀ ਕੁਛ ਹੋ ਰਿਹਾ ਹੈਗਾ ਆ। ਅਤੇ ਵੈਨਜ਼ੂਏਲਾ ਦੀ ਜਿਹੜੀ ਓਪੋਜੀਸ਼ਨ ਪਾਰਟੀ ਦੇ ਜਿਹੜੇ ਚੁਣੇ ਹੋਏ ਪ੍ਰੈਜ਼ੀਡੈਂਟ ਆ ਉਹਨਾਂ ਦੀ ਵੀ ਜਿਹੜੀ ਸਪੋਰਟ ਕਰਨ ਦੀ ਗੱਲ ਕੀਤੀ ਗਈ ਹੈਗੀ ਆ। ਜੀ ਸੋ ਇਹ ਵੀ ਆਖਿਆ। ਸੋ ਇਨਵੈਸਟੀਗੇਸ਼ਨ ਦੇ ਬਾਰੇ ਜਿੱਦਾਂ ਉਹਨਾਂ ਨੇ ਉਸ ਦੇ ਵਿੱਚ ਕਿਹਾ ਅਤੇ ਇੱਕ ਜਿਹੜੇ ਲੋਕ ਆ ਜ਼ਿਕਰ ਕਰ ਰਹੇ ਸੀ ਕਹਿੰਦੇ ਵੀ ਜਿਹੜਾ ਰਿਚਰਡ ਨਿਕਸਨ ਸੀਗਾ ਜਦੋਂ ਰਾਸ਼ਟਰਪਤੀ ਸੀ, ਜਦੋਂ ਉਹਨਾਂ ਦੀ ਵਾਟਰਗੇਟ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਦੋਂ ਵੀ ਉਹਨਾਂ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਉਸ ਇਨਵੈਸਟੀਗੇਸ਼ਨ ਨੂੰ ਬੰਦ ਕਰਨ ਦੇ ਲਈ ਆਖਿਆ ਸੀਗਾ। ਅਤੇ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਵੀ ਕੈਂਪੇਨ ਦੀ ਇੱਕ ਜਿਹੜੀ ਇਨਵੈਸਟੀਗੇਸ਼ਨ ਰਸ਼ੀਆ ਮੈਡਲਿੰਗ ਦੀ ਚੱਲ ਰਹੀ ਹੈ, ਇੱਕ ਹਿਸਾਬ ਦੇ ਨਾਲ ਇਹਨਾਂ ਨੇ ਵੀ ਕਿਹਾ ਆ ਵੀ ਸਾਰੇ ਇਕੱਠੇ ਹੋ ਕੇ ਚੱਲੀਏ ਅਤੇ ਇਨਵੈਸਟੀਗੇਸ਼ਨਾਂ ਜਿਹੜੀਆਂ ਉਹ ਬੰਦ ਕਰੀਏ। ਅਤੇ ਉਸ ਤੋਂ ਬਾਅਦ ਸਭ ਨੂੰ ਪਤਾ ਹੈ ਵੀ ਨਿਕਸਨ ਨੂੰ ਵਾਟਰਗੇਟ ਦੇ ਜਿਹੜੇ ਆ ਮੁੱਦੇ ਦੇ ਕਰਕੇ ਇਨਵੈਸਟੀਗੇਸ਼ਨ ਦੇ ਕਰਕੇ ਉਹਨਾਂ ਨੂੰ ਅਸਤੀਫਾ ਵੀ ਜਿਹੜਾ ਆ ਉਹ ਦੇਣਾ ਪਿਆ ਸੀ 6 ਮਹੀਨੇ ਬਾਅਦ। ਸੋ ਰਾਸ਼ਟਰਪਤੀ ਟਰੰਪ ਨੇ ਇਕਨੋਮਿਕ ਨੰਬਰਸ ਜਿਹੜੇ ਆ ਉਹ ਜਿਹੜੇ ਦਿੱਤੇ। ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਲੱਖਾਂ ਹੀ ਲੋਕਾਂ ਨੂੰ ਜਿਹੜੀਆਂ ਜੋਬਸ ਆ ਉਹ ਮਿਲੀਆਂ ਆ। ਲਗਾਤਾਰ ਵਰਕ ਫੋਰਸ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਆ। ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੰਨੇ ਜ਼ਿਆਦਾ ਲੋਕ ਜਿਹੜੇ ਆ ਉਹ ਕੰਮ ਕਰਨ ਲੱਗੇ ਨੇ। ਆਈ ਥਿੰਕ 150 ਮਿਲੀਅਨ ਤੋਂ ਵੱਧ ਉਹਨਾਂ ਨੇ ਜ਼ਿਕਰ ਕੀਤਾ ਵੀ ਲੋਕ ਇਸ ਟਾਈਮ ਅਮਰੀਕਾ ਦੇ ਵਿੱਚ ਪੂਰੀ ਪਾਪੂਲੇਸ਼ਨ 'ਚ ਜਿਹੜੇ ਆ ਉਹ ਵਰਕ ਦੇ ਉੱਤੇ ਕੰਮ ਜਿਹੜੇ ਆ ਉਹ ਕਰ ਰਹੇ ਨੇ। ਕੋਈ ਨਾ ਕੋਈ ਛੋਟੇ ਤੋਂ ਵੱਡੇ ਜਿਹੜੇ ਉਹ ਕੰਮ ਕਰ ਰਹੇ ਆ। ਅਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਆંકੜਾ ਹੁਣ ਤੱਕ ਦਾ ਸਭ ਤੋਂ ਵੱਡਾ ਆ। ਸੋ ਉਹਨਾਂ ਨੇ ਇਹ ਵੀ ਦੱਸਿਆ। ਉਹਨਾਂ ਨੇ ਜਿਹੜੀ ਅਨਇੰਪਲੋਇਮੈਂਟ ਰੇਟ ਦੇ ਬਾਰੇ ਜ਼ਿਕਰ ਕੀਤਾ। ਲਗਾਤਾਰ ਉਹਨਾਂ ਨੇ ਵੱਧ ਰਹੀਆਂ ਜਿਹੜੀਆਂ ਇੰਪਲੋਇਮੈਂਟ ਓਪਰਚੁਨਿਟੀਜ਼ ਉਸ ਦੀ ਜਿਹੜੀ ਉਹ ਜ਼ਿਕਰ ਕੀਤੀ। ਸੋ ਉਹਨਾਂ ਨੇ ਮੇਨ ਜਿਹੜਾ ਪੁਆਇੰਟ ਰੱਖਿਆ ਵੀ ਇਕੋਨਮੀ ਜਿਹੜੀ ਆ ਬਹੁਤ ਸਟਰੋਂਗ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੇ ਵਿੱਚ ਚੱਲ ਰਹੀ ਆ। ਜੀ ਸੋ ਮੇਨ ਦੋ ਜਿਹੜੇ ਇੱਕ ਉਹਨਾਂ ਨੇ ਮੁੱਦੇ ਜਿਹੜੇ ਹੈਗੇ ਖਾਸ ਕਰਕੇ ਜੇਲ੍ਹ ਰਿਫਾਰਮ ਦਾ ਉਹਨਾਂ ਦੇ ਉੱਤੇ ਵੀ ਦੋ ਗੈਸਟ ਬੁਲਾਏ ਹੋਏ ਸੀ। ਇੱਕ ਲੇਡੀ ਸੀ ਅਤੇ ਇੱਕ ਬੰਦਾ ਸੀ ਵੀ ਕਿਸ ਤਰ੍ਹਾਂ ਇੱਕ ਤਾਂ ਜਿਨ੍ਹਾਂ ਨੂੰ ਉਹਨਾਂ ਨੇ ਜਿਹਦੀ ਸਜ਼ਾ ਆ ਲੇਡੀ ਦੀ ਲਗਭਗ 23 ਸਾਲਾਂ ਬਾਅਦ ਕਮਿਊਟ ਕੀਤੀ ਆ ਵੀ ਉਹ ਛੋਟੇ ਜਿਹੇ ਡਰੱਗ ਦੇ ਕੇਸ ਦੇ ਵਿੱਚ ਅੰਦਰ ਹੋ ਗਈ ਸੀ। ਅਤੇ ਉਹ ਤੋਂ ਬਾਅਦ ਇੱਕ ਜਿਹੜੀ ਐਕਟਰੈਸ ਹੈਗੀ ਆ ਕਿਮ ਕਰਦਾਸ਼ੀਅਨ ਉਹਦੇ ਕਹੇ ਦੇ ਉੱਤੇ ਉਹਨਾਂ ਨੇ ਉਸ ਨੂੰ ਜਿਹੜਾ ਕਮਿਊਟ ਕੀਤਾ। ਕਹਿੰਦੇ ਵੀ ਉਸ ਨੇ ਪਿਛਲੇ ਇੰਨੇ ਸਾਲਾਂ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹੁੰਦੇ ਆ ਉਹਨਾਂ ਦੀ ਕਾਉਂਸਲਿੰਗ ਕੀਤੀ, ਬਾਈਬਲ ਦੀਆਂ ਜੋ ਵੀ ਉਹਨਾਂ ਨੇ ਲੈਕਚਰ ਕੀਤੇ। ਇਸੇ ਤਰ੍ਹਾਂ ਇੱਕ ਹੋਰ ਕਾਲੇ ਮੂਲ ਦਾ ਬੰਦਾ ਸੀ ਉਸ ਨੂੰ ਵੀ ਉਹਨਾਂ ਨੇ ਕਾਫੀ ਪ੍ਰੇਜ਼ ਕੀਤਾ ਵੀ ਉਹ ਲਾ ਕਲਰਕ ਵੀ ਬਣਿਆ, ਪੜ੍ਹਿਆ ਵੀ ਅਤੇ ਬਹੁਤ ਸਾਰੇ ਕੈਦੀਆਂ ਦੀਆਂ ਜ਼ਿੰਦਗੀਆਂ ਬਦਲੀਆਂ ਅਤੇ ਉਹ ਹੁਣ ਜੇਲ੍ਹ ਤੋਂ ਬਾਹਰ ਹੈਗਾ ਆ। ਅਤੇ ਉਹਨਾਂ ਨੇ ਕਿਹਾ ਵੀ ਦੋਨੋਂ ਪਾਰਟੀਆਂ ਇਹਦੇ ਵਿੱਚ ਜਿਹੜੀਆਂ ਵਧਾਈ ਦੀਆਂ ਪਾਤਰ ਹੈਗੀਆਂ ਆ ਵੀ ਪਿਛਲੇ 40-45 ਸਾਲਾਂ ਤੋਂ ਜੋ ਨਹੀਂ ਹੋ ਸਕਿਆ ਸੀ ਜੇਲ੍ਹ ਰਿਫਾਰਮ ਦਾ ਉਹ ਆਪਾਂ ਰਲ ਕੇ ਜਿਹੜਾ ਕੀਤਾ ਹੈਗਾ। ਜੀ ਉਹਨਾਂ ਨੇ ਜ਼ਿਕਰ ਕੀਤਾ ਵੀ ਅਮਰੀਕਾ ਜਿਹੜਾ ਆ ਉਹ ਇਸ ਟਾਈਮ ਨੈੱਟ ਐਕਸਪੋਰਟਰ ਆਫ ਐਨਰਜੀ ਆ।
ਉਹਨਾਂ ਨੇ ਜਿਹੜਾ ਇਸ ਦਾ ਜ਼ਿਕਰ ਕੀਤਾ। ਸਭ ਤੋਂ ਜ਼ਿਆਦਾ ਕਹਿੰਦੇ ਤੇਲ ਅਤੇ ਗੈਸ ਜਿਹੜੀ ਨੈਚੁਰਲ ਗੈਸ ਆ ਉਹ ਪ੍ਰੋਡਿਊਸ ਕਰ ਰਹੇ ਆ। ਅਤੇ ਉੱਦਾਂ ਆંકੜੇ ਦੱਸਦੇ ਆ ਵੀ 2015 ਤੋਂ ਹੀ ਅਮਰੀਕਾ ਜਿਹੜਾ ਆ ਆਪਣੀ ਐਨਰਜੀ ਜ਼ਿਆਦੀ ਜਿਹੜੀ ਆ ਉਹ ਐਕਸਪੋਰਟ ਕਰ ਰਿਹਾ ਆ ਰਾਦਰ ਦੈਨ ਜਿਹੜਾ ਉਹ ਖਰੀਦ ਰਿਹਾ ਆ। ਸੋ ਉਹਨਾਂ ਨੇ ਉਹ ਵੀ ਜਿਹੜਾ ਸਿਹਰਾ ਆਪਣੇ ਸਿਰ ਦੇ ਉੱਤੇ ਜਿਹੜਾ ਉਹਨਾਂ ਨੇ ਨਾਲ ਦੇ ਨਾਲ ਬੰਨ੍ਹਿਆ। ਉਹਨਾਂ ਨੇ ਜਿਹੜਾ ਓਬਵੀਅਸਲੀ ਜਿਹੜਾ ਸਦਰਨ ਬਾਰਡਰ ਸੀ ਉਸ ਨੂੰ ਹਮੇਸ਼ਾ ਡੇਂਜਰਸ ਸਦਰਨ ਬਾਰਡਰ ਕਰਕੇ ਹੀ ਜਿਹੜਾ ਉਹਨਾਂ ਨੇ ਸੰਬੋਧਨ ਜਿਹੜਾ ਆ ਉਹ ਉਹਨਾਂ ਨੇ ਕੀਤਾ। ਅਤੇ ਵਾਲ ਦੀ ਜ਼ਰੂਰਤ ਉਹਨਾਂ ਨੇ ਡੈਫੀਨੇਟਲੀ ਜਿਹੜੀ ਉਸ ਦੇ ਵਿੱਚ ਜ਼ਿਕਰ ਕੀਤੀ, ਉਹ ਵੀ ਇਹ ਚਾਹੀਦੀ ਆ, ਇਹ ਹੋਣੀ ਚਾਹੀਦੀ ਆ। ਇਸ ਦੇ ਨਾਲ ਸੇਫਟੀ ਜਿਹੜੀ ਆ ਉਹ ਹੁੰਦੀ ਆ। ਅਤੇ ਨਹੀਂ ਤਾਂ ਜਿਹੜਾ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਉਹ ਆ ਜਾਂਦੇ ਨੇ, ਸ਼ਰਾਰਤੀ ਜਾਂ ਕਹਿ ਲਓ ਵੀ ਕ੍ਰਿਮੀਨਲ ਬਿਰਤੀ ਵਾਲੇ ਲੋਕ ਜਿਹੜੇ ਆਉਂਦੇ ਨੇ, ਜਿਹੜਾ ਕਿ ਅਮਰੀਕੀ ਜਾਨਾਂ ਦੇ ਲਈ ਖਤਰਾ ਬਣਦਾ ਆ। ਕਈ ਜਿਹੜੇ ਉਹਨਾਂ ਨੇ ਇਸ ਦੇ ਉੱਤੇ ਜਿਹੜੇ ਗੈਸਟ ਆ ਉਹ ਵੀ ਉਹਨਾਂ ਨੂੰ ਸੱਦਾ ਵੀ ਜਿਹੜਾ ਉੱਥੇ ਦਿੱਤਾ ਸੀਗਾ। ਇੱਕ ਉਹਨਾਂ ਨੇ ਇਮੀਗਰੈਂਟ ਹਰਨਾਂਡਜ਼ ਨਾਂ ਦਾ ਇੱਕ ਆਈਸ ਦਾ ਪੁਲਿਸ ਆਫਿਸਰ ਜਿਹੜਾ ਆ ਉਸ ਨੂੰ ਉਹਨਾਂ ਨੇ ਸੱਦਾ ਦਿੱਤਾ ਸੀ, ਜੋ ਕਹਿੰਦੇ ਵੀ ਆਇਆ ਇਮੀਗਰੈਂਟ ਸੀਗਾ, ਪਰ ਕਹਿੰਦਾ ਉਹਦਾ ਬਚਪਨ ਦਾ ਇਹੀ ਸੁਪਨਾ ਸੀਗਾ ਵੀ ਉਹ ਇੱਕ ਲਾ ਇਨਫੋਰਸਮੈਂਟ ਆਫਿਸਰ ਬਣੇ। ਅਤੇ ਕਹਿੰਦੇ ਹੁਣ ਵਿਸ਼ੇਸ਼ ਤੌਰ ਦੇ ਉੱਤੇ ਉਸ ਯੂਨਿਟ ਨੂੰ ਲੀਡ ਕਰ ਰਿਹਾ ਆ ਜਿਹੜਾ ਕਿ ਹਿਊਮਨ ਡੈਫੀਨੇਟਲੀ ਜ਼ਰੂਰਤ ਆ ਤਾਂ ਜੋ ਜਿਹੜਾ ਡੇਂਜਰਸ ਸਦਰਨ ਬਾਰਡਰ ਆ ਉਸ ਨੂੰ ਸਿਕਿਉਰ ਕੀਤਾ ਜਾ ਸਕੇ ਜੀ। ਸੋ ਇਸੇ ਤਰ੍ਹਾਂ ਜਿਹੜਾ ਆ ਕਾਂਗਰਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਵੀਂ ਲੇਡੀਜ਼ ਇਲੈਕਟ ਹੋ ਕੇ ਆਈਆਂ, ਖਾਸ ਕਰਕੇ ਡੈਮੋਕ੍ਰੈਟਿਕ ਪਾਰਟੀ ਵੱਲੋਂ, ਉਹਨਾਂ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਸੀ ਅਤੇ ਉਹ ਕਾਫੀ ਵਾਰ ਜਿਹੜੀਆਂ ਆ ਉਹ ਬੈਠੀਆਂ ਰਹੀਆਂ। ਅਤੇ ਪਰ ਇੱਕ ਇਸ਼ੂ ਦੇ ਉੱਤੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਆ ਵੀ ਪਹਿਲੀ ਵਾਰੀ ਹੋਇਆ ਅਮਰੀਕਾ ਦੀ ਹਿਸਟਰੀ 'ਚ ਜਿਹੜੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵਿਮਨ ਆ ਉਹ ਇਲੈਕਟ ਹੋ ਕੇ ਆਈਆਂ ਹੈਗੀਆਂ, ਅਤੇ ਉਸ ਟਾਈਮ ਦੇ ਉੱਤੇ ਫਿਰ ਸਾਰੀਆਂ ਜਿੱਦਾਂ ਖੜੀਆਂ ਹੋ ਕੇ ਸਾਰੀਆਂ ਨੇ ਕਲੈਪ ਕੀਤਾ। ਅਤੇ ਇੱਕ ਹੋਰ ਜਿਹੜਾ 81 ਸਾਲਾਂ ਦਾ ਹੋਲੋਕਾਸਟ ਦਾ ਜਿਹੜਾ ਸਰਵਾਈਵਰ ਸੀ ਗੈਸਟ ਸੀਗਾ, ਉਹਦਾ ਜਦੋਂ ਮੈਂਸ਼ਨ ਕੀਤਾ ਅਤੇ ਉਹ ਤੋਂ ਬਾਅਦ ਫਿਰ ਸਾਰੇ ਜਿਹੜੇ ਕਾਂਗਰਸ ਦੇ ਵਿੱਚ ਸੀ, ਚਾਹੇ ਉਹ ਡੈਮੋਕ੍ਰੇਟ ਜਾਂ ਰਿਪਬਲਿਕਨ, ਸਾਰਿਆਂ ਨੇ ਉਹਨਾਂ ਨੂੰ ਹੈਪੀ ਬਰਥਡੇ ਜਿਹੜਾ ਕਿਹਾ। ਅਤੇ ਬਾਅਦ ਦੇ ਵਿੱਚ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਮਜ਼ਾਕ 'ਚ ਇਹ ਵੀ ਕਿਹਾ ਵੀ ਇਹ ਠੀਕ ਆ, ਤੈਨੂੰ ਤਾਂ ਕਹਿ ਦਿੱਤਾ ਹੀ ਨਹੀਂ ਪਰ ਮੈਨੂੰ ਨਹੀਂ ਕਹਿਣਗੇ। ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉੱਥੇ ਗੱਲਾਂ ਬਾਤਾਂ ਹੋਈਆਂ ਜੀ। ਬਿਲਕੁਲ। ਸੋ ਔਰਤਾਂ ਦੀ ਜਿਹੜੀ ਉਹਨਾਂ ਨੇ ਜ਼ਿਕਰ ਕੀਤਾ, ਸੋ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਹੀ ਮੈਜੋਰਟੀ ਜਿਹੜੀਆਂ ਔਰਤਾਂ ਜਿੱਤ ਕੇ ਆਈਆਂ। ਰਿਪਬਲਿਕਨ ਪਾਰਟੀ ਦੇ ਵਿੱਚ ਜਿਹੜੀ ਇਨਫੈਕਟ ਲਾਅ ਮੇਕਰਸ ਦੀ ਜਿਹੜੀ ਸੰਖਿਆ ਆ ਉਹ ਕਹਿੰਦੇ ਆ ਪਹਿਲਾਂ ਦੇ ਨਾਲੋਂ ਘਟੀ ਆ। ਸੋ ਇਸ ਦਾ ਸ਼੍ਰੇ ਫਿਰ ਜਿਹੜੀ ਦੂਜੀ ਪਾਰਟੀ ਨੂੰ ਜਿਹੜਾ ਜ਼ਰੂਰ ਜਾਂਦਾ। ਉਦੋਂ ਉਹਨਾਂ ਨੇ ਜਿਹੜੀ ਵੂਮਨ ਦੀ ਵਰਕਫੋਰਸ ਦੀ ਵੀ ਗੱਲ ਕੀਤੀ। ਸੋ ਇਕੱਠੀਆਂ ਹੀ ਇਹ ਦੋਨੋਂ ਗੱਲਾਂ ਕੀਤੀਆਂ, ਜਿਸ ਦੇ ਉੱਤੇ ਕਾਫੀ ਜਿਹੜੀਆਂ ਇਹ ਔਰਤਾਂ ਆ ਉਹ ਖੁਸ਼ ਵੀ ਹੋਈਆਂ। ਉਸ ਮੌਕੇ ਦੇ ਉੱਤੇ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ ਉਹ ਵੀ ਕਹਿੰਦੇ ਆ ਖੜੇ ਹੋ ਕੇ ਉਹਨਾਂ ਨੇ ਤਾੜੀਆਂ ਮਾਰੀਆਂ। ਸੋ ਉਠਕ ਬੈਠਕ ਮੈਂ ਵੇਖਿਆ ਹਰਜੋਤ ਸਿੰਘ ਜੀ ਚੰਗੀ ਜਿਹੜੀ ਕਾਂਗਰਸਮੈਨਾਂ ਦੀ ਅਤੇ ਵੂਮਨਸ ਦੀ ਜਿਹੜੀ ਉੱਥੇ ਹੁੰਦੀ ਆ ਜਦੋਂ ਸਟੇਟ ਆਫ ਦਾ ਯੂਨੀਅਨ ਐਡਰੈਸ ਹੁੰਦਾ ਆ, ਖਾਸ ਕਰਕੇ ਜਦੋਂ ਉਹਨਾਂ ਦੀ ਪਾਰਟੀ ਦਾ ਜਿਹੜਾ ਆ ਉਹ ਪ੍ਰੈਜ਼ੀਡੈਂਟ ਆ ਉਹ ਕਰ ਰਿਹਾ ਹੁੰਦਾ ਆ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਉੱਦਾਂ ਉਹਨਾਂ ਨੇ ਕੀਤਾ। ਆਪਣੀ ਬੇਸਿਕਲੀ ਉਹਨਾਂ ਨੇ ਜਿਹੜੀ ਇਕੋਨਮੀ ਨੂੰ ਹਾਈਲਾਈਟ ਕੀਤਾ, ਵਰਕਫੋਰਸ ਨੂੰ ਜਿਹੜਾ ਹਾਈਲਾਈਟ ਕੀਤਾ। ਵਰਕਫੋਰਸ ਤਾਂ ਦੇਖੋ ਹੁਣ ਅਮਰੀਕਾ ਦੀ ਆਬਾਦੀ ਵੱਧ ਰਹੀ ਹੈ ਅਤੇ ਜ਼ਿਆਦਾ ਲੋਕਾਂ ਨੇ ਓਬਵੀਅਸਲੀ ਜਿਹੜਾ ਆ ਉਹ ਕੰਮ ਕਰਨਾ। ਸੋ ਬੇਮਾਨਾ ਜਿਹਾ ਅੰਕੜਾ ਜਿਹੜਾ ਉਹ ਲੱਗਿਆ। ਬਾਕੀ ਜਿਹੜੀ ਸਟਾਕ ਦੀ ਉਹਨਾਂ ਨੇ ਹੁਣ ਰੀਸੈਂਟਲੀ ਥੋੜ੍ਹਾ ਡਾਊਨ ਗਿਆ, ਸੋ ਉਸ ਦੇ ਉੱਤੇ ਬਹੁਤੀ ਜ਼ਿਕਰ ਉਹਨਾਂ ਨੇ ਨਹੀਂ ਕੀਤਾ। ਗੌਰਮੈਂਟ ਸ਼ਟਡਾਊਨ ਦਾ ਜਿਹੜਾ ਉਹਨਾਂ ਨੇ ਉਸ ਦੇ ਵਿੱਚ ਜਿਹੜਾ ਜ਼ਿਕਰ ਆ ਉਹ ਨਹੀਂ ਕੀਤਾ। ਅਤੇ ਇਨਵੈਸਟੀਗੇਸ਼ਨ ਰੋਕਣ ਦੀ ਜਿਹੜੀ ਜ਼ਰੂਰ ਉਹਨਾਂ ਨੇ ਉਸ ਦੇ ਵਿੱਚ ਜਿਹੜੀ ਗੱਲ ਆਖੀ, ਸਦਰਨ ਬਾਰਡਰ ਨੂੰ ਸਟਰੋਂਗ ਕਰਨ ਦੇ ਲਈ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਉਸ ਦੇ ਉੱਤੇ। ਅਤੇ ਜਿਹੜੀ ਜਿਹੜਾ ਨਾਲ ਦੇ ਨਾਲ ਹਰਜੋਤ ਸਿੰਘ ਜੀ ਨਾਫਟਾ ਨੂੰ ਹਟਾ ਕੇ ਨਵਾਂ USA, ਮੈਕਸੀਕੋ ਅਤੇ ਕੈਨੇਡਾ ਦੀ ਨਵੀਂ ਜਿਹੜੀ ਟਰੇਡ ਡੀਲ ਹੋਈ ਆ ਉਸ ਨੂੰ ਵੀ ਉਹਨਾਂ ਨੇ ਆਪਣੇ ਕਾਰਜਕਾਲ ਦੀਆਂ ਹਾਈਲਾਈਟਸ ਦੇ ਵਿੱਚ ਜ਼ਿਕਰ ਕੀਤਾ। ਸੋ ਚਾਈਨੀਜ਼ ਗੁਡਸ ਦੇ ਨਾਲ ਜਿਹੜਾ ਟਰੇਡ ਵਾਰ ਜਿਹੜੀ ਚੱਲ ਰਹੀ ਆ ਉਸ ਦਾ ਵੀ ਜਿਹੜਾ ਇਸ ਦੇ ਵਿੱਚ ਜਿਹੜਾ ਜ਼ਿਕਰ ਉਸ ਦੇ ਵਿੱਚ ਓਵਰਆਲ ਰਿਹਾ ਆ। ਅਤੇ ਓਵਰਆਲ ਉਹਨਾਂ ਨੇ ਇਹ ਵੀ ਖਾਸ ਕਰਕੇ ਜੇ ਮਿਲਟਰੀ ਦੇ ਪੱਖ ਤੋਂ ਗੱਲ ਆਖੀ ਜਾਵੇ ਤਾਂ ਉਹਨਾਂ ਨੇ ਇਹੀ ਸ਼ੋਅ ਕੀਤਾ ਵੀ ਅਸੀਂ ਹੋਰ ਕਿਸੇ ਲੜਾਈ ਦੇ ਵੱਲ, ਯੁੱਧ ਵੱਲ ਨੂੰ ਸਾਡੀ ਕੋਈ ਰੁਚੀ ਨਹੀਂ ਹੈਗੀ। ਅਸੀਂ ਅਮਰੀਕਾ ਦੀ ਇਕਨੋਮਿਕ ਗਰੋਥ ਦੇ ਵੱਲ ਜਿਹੜਾ ਉਹ ਧਿਆਨ ਦਿੱਤਾ ਹੋਇਆ ਆ। ਨਾਲ ਉਹਨਾਂ ਨੇ ਗਿਲੇ ਸ਼ਿਕਵੇ ਵੀ ਜਿਹੜੇ ਕਾਫੀ ਜ਼ਾਹਰ ਜਿਹੜੇ ਕੀਤੇ, ਖਾਸ ਕਰਕੇ ਉਹਨਾਂ ਦੀ ਵਿਰੋਧੀ ਜਿਹੜੀ ਪਾਰਟੀ ਆ ਡੈਮੋਕ੍ਰੇਟ ਪਾਰਟੀ ਦੇ ਨਾਲ। ਕਹਿੰਦੇ ਵੀ ਬਹੁਤ ਸਾਰੇ ਮੇਰੇ ਨੋਮੀਨੀ ਅਜੇ ਤੱਕ ਲਟਕ ਰਹੇ ਨੇ, ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਹਾਮੀ ਜਿਹੜੀ ਉਹ ਨਹੀਂ ਭਰ ਰਿਹਾ, ਚਾਹੇ ਉਹ ਜੱਜਿਸ ਨੇ ਅਤੇ ਹੋਰ ਬਹੁਤ ਸਾਰੀਆਂ ਪੋਸਟ
ਜਿਹੜੀਆਂ ਆ ਉਹ ਖਾਲੀ ਪਈਆਂ ਨੇ, ਜਿਨ੍ਹਾਂ ਦੀ ਜਿਹੜੀ ਨੋਮੀਨੇਸ਼ਨਸ ਆ ਉਹ ਅਜੇ ਤੱਕ ਪੂਰੀ ਜਿਹੜੀ ਉਹ ਨਹੀਂ ਹੋ ਰਹੀ। ਸੋ ਇਹ ਕਹਿੰਦੇ ਕਿਤੇ ਨਾ ਕਿਤੇ ਇੱਕ ਮਾੜੀ ਗੱਲ ਆ। ਸੋ ਉਸ ਦੇ ਉੱਤੇ ਵੀ ਜਿਹੜਾ ਆ ਉਹ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ। ਸੋ ਮਿਲਟਰੀ ਦੀ ਗੱਲ ਕਰਦੇ ਜਾਈਏ ਤੇ ਸਭ ਤੋਂ ਜਿਹੜੇ ਸ਼ਾਂਤ ਬੈਠੇ ਰਹੇ ਮੈਨੂੰ ਲੱਗਦਾ ਵੀ ਜਿਹੜੇ ਫੋਰਸਸ ਦੇ ਚੀਫ ਸੀਗੇ, ਕਿਉਂਕਿ ਉਹਨਾਂ ਨੇ ਜਿੱਦਾਂ ਕਿਸੇ ਤਰ੍ਹਾਂ ਦੀ ਲੜਾਈ ਵਾਲੀ ਜਾਂ ਮਿਲਟਰੀ ਵਾਲੀ ਗੱਲ ਨਹੀਂ ਕੀਤੀ। ਤੇ ਉਸ ਤੋਂ ਬਾਅਦ ਐਕਚੁਅਲੀ ਜੇ ਦੇਖਿਆ ਜਾਵੇ ਬਹੁਤਾ ਉਹਨਾਂ ਨੇ ਜਿਹੜਾ ਫੋਕਸ ਆ ਆਪਣਾ ਜਿਹੜਾ ਉਹਨਾਂ ਦਾ ਬੇਸ ਹੈਗਾ ਆ ਉਹਨੂੰ ਜਿਹੜਾ ਸਟਰੋਂਗ ਕਰਨ ਦੇ ਲਈ ਉਹੀ ਗੱਲਾਂ ਜ਼ਿਆਦਾ ਕੀਤੀਆਂ। ਅਬੋਰਸ਼ਨ ਦੇ ਉੱਤੇ ਉਹਨਾਂ ਬਿਲਕੁਲ ਕਲੀਅਰ ਕੀਤਾ ਵੀ ਕਿਸ ਤਰ੍ਹਾਂ ਵਰਜੀਨੀਆ ਦੇ ਵਿੱਚ ਜਿਹੜੇ ਗਵਰਨਰ ਆ ਉਹ 24 ਹਫ਼ਤਿਆਂ ਤੱਕ ਜੇ ਪ੍ਰੈਗਨੈਂਟ ਲੇਡੀ ਆ ਉਹਨੂੰ ਵੀ ਅਬੋਰਸ਼ਨ ਕਰਨ ਦਾ ਬਿੱਲ ਲੈ ਕੇ ਆਏ ਸੀ। ਸੋ ਉਹਦੇ ਨਾਲ ਜਿਹੜੇ ਐਂਟੀ ਅਬੋਰਸ਼ਨ ਵਾਲੇ ਆ ਲੋਕ ਉਹ ਤਾਂ ਬਹੁਤ ਖੁਸ਼ ਹੋਏ ਆ ਵੀ ਪਹਿਲਾ ਪ੍ਰੈਜ਼ੀਡੈਂਟ ਬੜਾ ਓਪਨਲੀ ਜਿਹੜਾ ਕਾਂਗਰਸ ਦੇ ਵਿੱਚ ਬੋਲਿਆ, ਤੇ ਪਰ ਜੋ ਅਬੋਰਸ਼ਨ ਦੇ ਹੱਕ ਵਾਲੇ ਹੈਗੇ ਆ ਉਹ ਬਿਲਕੁਲ ਉਲਟ ਆਏ ਆ। ਖਾਸ ਕਰਕੇ ਜਿਹੜੇ ਨਿਊਯਾਰਕ ਦੇ ਜਿਹੜੇ ਹੈਗੇ ਆ ਐਂਡਰਿਊ ਕੁਓਮੋ ਉੱਥੇ ਦੇ ਗਵਰਨਰ, ਉਹਨਾਂ ਨੇ ਇਹ ਕਿਹਾ ਆ ਵੀ ਨਹੀਂ, ਇਹ ਸਾਨੂੰ ਜਿਹੜਾ ਰਿਜੈਕਟ ਕਰਨਾ ਚਾਹੀਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਗੱਲਬਾਤ ਕੀਤੀ ਆ। ਜੀ ਸੋ ਇਹ ਜਿਹੜਾ ਮੇਨ ਜਿਹੜੀਆਂ ਕਹਿ ਸਕਦੇ ਹਾਂ ਹਾਈਲਾਈਟਸ ਜਿਹੜੀਆਂ ਰਾਸ਼ਟਰਪਤੀ ਟਰੰਪ ਦੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੀਆਂ ਜਿਹੜੀਆਂ ਰਹੀਆਂ, ਇਹ ਜਿੱਦਾਂ ਆਪਾਂ ਦੱਸਿਆ ਵੀ ਪਿਛਲੇ ਕੁਛ ਦਹਾਕਿਆਂ ਤੋਂ ਇਹ ਇੱਕ ਮੌਕਾ ਜਿਹੜਾ ਹਰ ਇੱਕ ਰਾਸ਼ਟਰਪਤੀ ਨੂੰ ਜਿਹੜਾ ਉਹ ਮਿਲਦਾ ਆ। ਉਹ ਆਪੋ ਆਪਣੇ ਕਾਰਜਕਾਲ ਦੀਆਂ ਜਿਹੜੀਆਂ ਸੰਭਾਵੀ ਰੂਪ ਦੇ ਵਿੱਚ ਜੋ ਉਹਨਾਂ ਨੇ ਕੰਮ ਕਰਨੇ ਨੇ, ਫਿਊਚਰ ਜਿਹੜੀਆਂ ਪੋਲਿਸੀਜ਼ ਉਸ ਦੇ ਵੱਲ, ਤੇ ਜੋ ਕਰ ਚੁੱਕੇ ਨੇ ਉਸ ਨੂੰ ਜਿਹੜਾ ਸੰਬੋਧਨ ਕਰਦੇ ਨੇ। ਇਹ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਮੈਂਬਰਸ ਹੁੰਦੇ ਆ, ਹਾਊਸ ਦੇ ਅਤੇ ਸੈਨੇਟ ਦੇ, ਕਾਂਗਰਸ ਪੂਰੀ ਦੀ ਪੂਰੀ ਜਿਹੜੀ ਉੱਥੇ ਇਕੱਤਰ ਹੋਈ ਹੁੰਦੀ ਆ। ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹੁੰਦੇ ਆ, ਕਈ ਵਿਸ਼ੇਸ਼ ਗੈਸਟ ਜਿਹੜੇ ਆ ਉਹ ਬੁਲਾਏ ਜਾਂਦੇ ਨੇ। ਆਰਮੀ ਦੇ ਜਿਹੜੇ ਉੱਚ ਅਧਿਕਾਰੀ ਆ ਉਹ ਵੀ ਉੱਥੇ ਮੌਜੂਦ ਹੁੰਦੇ ਨੇ। ਇੱਕ ਬਹੁਤ ਵੱਡਾ ਸਿਕਿਉਰਿਟੀ ਦਾ ਜਿਹੜਾ ਹਰਜੋਤ ਸਿੰਘ ਜੀ ਸੀਕਰੇਟ ਸਰਵਿਸ ਦੇ ਲਈ ਜਿਹੜਾ ਕੰਮ ਹੁੰਦਾ ਆ, ਕਿਉਂਕਿ ਸਾਰੇ ਮੇਜਰ ਜਿਹੜੀਆਂ ਬ੍ਰਾਂਚਿਸ ਆ ਉਹ ਉੱਥੇ ਇਕੱਠੀਆਂ ਜਿਹੜੀਆਂ ਹੋਈਆਂ ਹੁੰਦੀਆਂ ਨੇ। ਸੋ ਸਿਕਿਉਰਿਟੀ ਲੈਵਲ ਨੂੰ ਲੈ ਕੇ ਚੰਗਾ ਖਰਚਾ ਜਿਹੜਾ ਆ ਅਮਰੀਕਾ ਦਾ ਇਸ ਦੇ ਉੱਤੇ ਜਿਹੜਾ ਉਹ ਲੱਗਦਾ ਆ। ਚਲੋ ਇਹ ਇੱਕ ਮੌਕਾ ਹੁੰਦਾ ਹੈ ਪੂਰੇ ਪਾਸੇ ਜਿਹੜੇ ਪੂਰੇ ਵਿਸ਼ਵ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਦਰਸਾਉਣ ਦੇ ਲਈ। ਉੱਦਾਂ ਜਿਹੜੀਆਂ ਨਾਲ ਹਰਜੋਤ ਸਿੰਘ ਜੀ ਇੱਕ ਇਹ ਵੀ ਰਿਪੋਰਟ ਜਿਹੜੀਆਂ ਖਬਰਾਂ ਜਿਹੜੀਆਂ ਨਾਲ ਦੇ ਨਾਲ ਇਹ ਵੀ ਆ ਰਹੀਆਂ ਨੇ ਵੀ ਕਹਿੰਦੇ ਵੀ ਇਸ ਦਾ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਦਾ ਬਹੁਤਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਇੰਨਾ ਜ਼ਿਆਦਾ ਖਲਬਲੀ ਜਿਹੜੀ ਨਹੀਂ ਰਹੀ, ਅਦਰ ਦੈਨ ਜਿਹੜੀ ਨਾਰਥ ਕੋਰੀਆ ਦੇ ਨਾਲ ਜਿਹੜੀ ਸਮਿਟ ਜਿਹੜੀ ਉਹ ਹੋਣੀ ਆ ਵੀ ਉਹ ਹੁਣ 27-28 ਫਰਵਰੀ ਨੂੰ ਜਿਹੜੀ ਹੋਣੀ ਆ। ਹੁਣ ਉਹ ਇੱਕ ਕਿਤੇ ਨਾ ਕਿਤੇ ਮੇਨ ਹਾਈਲਾਈਟ ਜਿਹੜੀ ਉਹ ਬਣੇਗੀ ਇਸ ਮਹੀਨੇ ਦੇ ਅਖੀਰ ਦੇ ਵਿੱਚ। ਕਿਮ ਯੋਂਗ ਉਨ ਦੇ ਨਾਲ ਕੀ ਗੱਲਬਾਤ ਉਹਨਾਂ ਦੀ ਦੂਜੀ ਸਮਿਟ ਦੇ ਵਿੱਚ ਹੁੰਦੀ ਆ ਕਿ ਬਸ ਫਿਰ ਜਿੱਦਾਂ ਸਿੰਗਾਪੁਰ ਦੇ ਵਿੱਚ ਇੱਕ ਫੋਟੋ ਆਪ ਸੈਸ਼ਨ ਹੀ ਹੋ ਕੇ ਜਿਹੜਾ ਆ ਉਹ ਬਣ ਨਿਕਲੇਗਾ, ਇਹ ਦੇਖਣ ਵਾਲੀ ਹੁਣ ਗੱਲ ਰਹੇਗੀ। ਜੀ ਬਿਲਕੁਲ। ਜਿਹੜੇ 2 ਦਿਨ ਦੀ ਉਹਨਾਂ ਨੇ ਸਮਿਟ ਰੱਖੀ ਹੈਗੀ ਵੀਅਤਨਾਮ ਦੇ ਵਿੱਚ। ਅਤੇ ਇਮੀਗ੍ਰੇਸ਼ਨ ਦੀ ਜੇ ਗੱਲ ਕਰਦੇ ਜਾਈਏ, ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਇਹੀ ਕਿਹਾ ਹੈਗਾ ਆ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਇਹਨੂੰ ਟੋਟਲੀ ਬੰਦ ਹੋਣਾ ਚਾਹੀਦਾ ਆ। ਫਿਰ ਉਹੀ ਅਨਡਾਕੂਮੈਂਟਡ ਬੰਦੇ ਜਿਹੜੇ ਆ ਉਹ ਕ੍ਰਾਈਮ ਬਹੁਤ ਕਰਦੇ ਹੈਗੇ ਆ, ਜਿਹੜੀਆਂ ਇੱਥੇ ਵੇਜਸ ਆ ਉਹਨਾਂ ਨੂੰ ਅਫੈਕਟ ਕਰਦੇ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਲੀਗਲ ਮਾਈਗ੍ਰੇਸ਼ਨ ਜਿਹੜੀ ਆ ਉਹ ਵੱਧ ਹੋਣੀ ਚਾਹੀਦੀ ਆ, ਉਹਦੇ ਹੱਕ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈਗੀ ਆ। ਪਰ ਕਿਸੇ ਤਰ੍ਹਾਂ ਦੇ ਜਿਹੜੇ ਨੰਬਰਸ ਹੈਗੇ ਆ ਉਹ ਲੀਗਲ ਇਮੀਗ੍ਰੇਸ਼ਨ ਦੇ ਜਿਹੜੇ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੇ ਹੈਗੇ। ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਹਾਂ। ਮੈਸੇਚਿਊਸਟ ਦੀ ਹਾਈ ਕੋਰਟ ਅਦਾਲਤ ਨੇ ਮਿਸ਼ੇਲ ਕਾਰਟਰ ਦੀ ਜਿਹੜੀ ਇੱਕ ਕਨਵਿਕਸ਼ਨ ਸੀ ਉਸ ਨੂੰ ਅਪਹੈਲਡ ਕੀਤਾ ਆ, ਉਸ ਨੂੰ ਬਰਕਰਾਰ ਰੱਖਿਆ ਆ। ਇਸ ਜਿਹੜੇ ਕੇਸ ਦੇ ਬਾਰੇ ਦੱਸਦੇ ਜਾਈਏ, ਮਿਸ਼ੇਲ ਕਾਰਟਰ ਦੇ ਉੱਤੇ ਦੋਸ਼ ਆ ਵੀ ਉਸ ਨੇ ਆਪਣੇ ਬॉयਫ੍ਰੈਂਡ ਨੂੰ ਆਤਮ ਦਾ ਖੁਦਕੁਸ਼ੀ ਕਰਨ ਦੇ ਲਈ ਜਿਹੜਾ ਆ ਉਹ ਉਕਸਾਇਆ ਸੀਗਾ। ਉਸ ਨੇ ਕਹਿੰਦੇ ਆ ਮਿਸ਼ੇਲ ਕਾਰਟਰ ਨੇ ਟੈਕਸਟ ਜਿਹੜੀ ਆ ਉਹ ਕਰਦੀ ਰਹੀ, ਐਨਕਰਜ ਉਸ ਨੂੰ ਕਰਦੀ ਰਹੀ ਵੀ ਉਹਦਾ ਜਿਹੜਾ ਬॉयਫ੍ਰੈਂਡ ਆ ਉਹ ਸੁਸਾਈਡ ਕਰ ਲਵੇ। ਉਹ ਕਹਿੰਦੇ ਵੀ ਪਹਿਲੋਂ ਸੁਸਾਈਡਲ ਸੀਗਾ ਅਤੇ ਉਸ ਨੂੰ ਟੈਕਸਟ ਕਰ ਕਰਕੇ ਉਤਸ਼ਾਹਿਤ ਇਹੀ ਕਰਦੀ ਰਹੀ ਵੀ ਹਾਂ ਤੈਨੂੰ ਕਰ ਲੈਣਾ ਚਾਹੀਦਾ ਆ। ਅਤੇ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਜਿਹੜੇ ਵਕੀਲਾਂ ਦੇ ਵੱਲੋਂ ਉਹਨਾਂ ਨੂੰ ਮਿਲੀ ਜਿਹੜੀ ਸਜ਼ਾ ਆ ਉਸ ਦੇ ਖਿਲਾਫ ਯਾਚਕਾ ਜਿਹੜੀ ਉਹ ਪਾਈ ਗਈ ਸੀ ਵੀ ਇਹਨਾਂ ਦੀ ਜਿਹੜੀ ਇਹ ਸਜ਼ਾ ਇਸ ਨੂੰ ਰੱਦ ਕੀਤਾ ਜਾਵੇ। ਪਰ ਹਾਈ ਕੋਰਟ ਨੇ ਇਸ ਸੁਣਵਾਈ ਤੋਂ ਬਾਅਦ ਦੇ ਵਿੱਚ ਇਹ
ਇਸ਼ਾਰਾ ਇਹੀ ਕੀਤਾ, ਇਹ ਆਖਿਆ ਆ ਵੀ ਇਹ ਜਿਹੜੀ ਕਨਵਿਕਸ਼ਨ ਹੋਈ ਆ ਬਿਲਕੁਲ ਠੀਕ ਆ ਅਤੇ ਇਸ ਦੇ ਕਰਕੇ ਹੀ ਜਿਹੜਾ ਆ ਉਸਦਾ ਬੋਆਏਫਰੈਂਡ ਆ ਉਸਨੇ ਖੁਦਕੁਸ਼ੀ ਕਰ ਲਈ ਸੀ। ਸੋ 15 ਮਹੀਨੇ ਦੀ ਵੈਸੇ ਤਾਂ ਇਸ ਨੂੰ ਜਿਹੜੀ ਸੈਂਟੈਂਸ ਇਨਵੋਲੰਟਰੀ ਮੈਨਸਲੌਟਰ ਦੇ ਜਿਹੜੇ ਚਾਰਜਸ ਦੇ ਵਿੱਚ ਇਸ ਨੂੰ ਸੁਣਾਈ ਗਈ ਹੋਈ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਵਰਜੀਨੀਆ ਸਟੇਟ ਆ ਉੱਥੇ ਪਿਛਲੇ 2 ਹਫ਼ਤਿਆਂ ਤੋਂ ਬਹੁਤ ਜ਼ਿਆਦਾ ਜਿਹੜਾ ਆ ਉਥਲ ਫੁਥਲ ਹੋ ਰਿਹਾ ਹੈਗਾ ਆ। ਵਰਜੀਨੀਆ ਦੇ ਗਵਰਨਰ ਜਿਹੜੇ ਆ ਉਹ ਇੱਕ ਕੰਟਰੋਵਰਸੀ 'ਚ ਆ ਗਿਆ ਸੀ ਜਦੋਂ ਉਹਨਾਂ ਨੇ ਆਪਣੇ ਕਾਲੇ ਰੰਗ ਦੇ ਕੱਪੜੇ ਇੱਕ ਪਾ ਕੇ ਤਾਂ ਕੇ ਦੇ ਇੱਕ ਬੰਦੇ ਨੇ ਕੱਪੜੇ ਪਾ ਕੇ ਉਹਦੇ ਕੋਲ ਫੋਟੋ ਖਿਚਾਈ ਸੀ ਜਦੋਂ ਉਹ ਮੈਡੀਕਲ ਸਕੂਲ ਦੇ ਵਿੱਚ ਸਟੂਡੈਂਟ ਸੀਗੇ। ਉਹ ਤੋਂ ਬਾਅਦ ਜਿਹੜੇ ਲੈਫਟੀਨੈਂਟ ਗਵਰਨਰ ਆ ਉਹਨਾਂ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦਾ ਕੇਸ ਦਾ ਮੁੱਦਾ ਆਇਆ ਅਤੇ ਅੱਜ ਵਰਜੀਨੀਆ ਦੇ ਜਿਹੜੇ ਅਟਾਰਨੀ ਜਨਰਲ ਆ ਉਹ ਵੀ ਇੱਕ ਕਸੂਤੀ ਸਥਿਤੀ 'ਚ ਫਸ ਗਏ ਆ। ਉਹਨਾਂ ਨੇ ਵੀ ਕਿਹਾ ਵੀ ਮੈਂ ਵੀ ਜਦੋਂ 1980 ਦੇ ਵਿੱਚ 19 ਸਾਲਾਂ ਦਾ ਅੰਡਰ ਗ੍ਰੈਜੂਏਟ ਕਾਲਜ ਦੇ ਵਿੱਚ ਸੀਗਾ ਅਤੇ ਮੈਂ ਵੀ ਉਸ ਤਰ੍ਹਾਂ ਦੇ ਕਾਲੇ ਕੱਪੜੇ ਪਾ ਕੇ ਜਿਹੜੇ ਆ ਉਹ ਫੋਟੋ ਖਿਚਾਈ ਸੀ। ਉਹ ਇਹ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜਿਹੜਾ ਇੱਕ ਤਰ੍ਹਾਂ ਨਾਲ ਕਾਲੇ ਕੱਪੜੇ ਪਾ ਕੇ ਨਾਲ ਕੇ ਵਾਲਾ ਜਿਹੜਾ ਇੱਕ ਤਰ੍ਹਾਂ ਨਾਲ ਹੁੱਡੀ ਜਿਹੀ ਪਾ ਕੇ ਜਿਹੜੇ ਬੰਦੇ ਖੜੇ ਕਰਦੇ ਉਹ ਇੱਕ ਤਰ੍ਹਾਂ ਨਾਲ ਕਾਲੇ ਮੂਲ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਚੜਾਉਣ ਦੀ ਗੱਲ ਕੀਤੀ ਜਾਂਦੀ। ਬਿਲਕੁਲ ਕੇ ਵਾਲੇ ਜਿਹੜੇ ਕੂ ਕਲਕਸ ਕਲੈਨ ਵਾਲੇ ਉਦੋਂ ਉਹਨਾਂ ਦਾ ਇਹੀ ਸੀਗਾ ਵੀ ਜਿਹੜੇ ਵੀ ਕੋਈ ਹੋਰ ਰੰਗ ਦੇ ਆ ਜਿਹੜੇ ਗੋਰੇ ਨਹੀਂ ਆ ਉਹਨਾਂ ਨੂੰ ਮਾਰੋ ਅਤੇ ਉਹਨਾਂ ਨੂੰ ਇੱਥੋਂ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਭਜਾਓ ਅਤੇ ਮੁਕਾ ਦਿਓ। ਸੋ ਇਹ ਉਹੀ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਜਿਹੜੇ ਸਲੇਵਰੀ ਆ ਉਸ ਦੇ ਹੱਕ ਦੇ ਵਿੱਚ ਰਹੇ ਨੇ। ਅਤੇ ਹੁਣੇ ਰੀਸੈਂਟਲੀ ਜਿਹੜੇ ਮਿਚ ਮਕੌਨਲ ਆ ਉਹਨਾਂ ਦੀ ਵੀ ਕੁਛ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਜਿਹੜੀਆਂ ਕਨਫੈਡਰੇਟ ਫਲੈਗ ਆ ਉਸ ਦੇ ਨਾਲ ਜਿਹੜੀਆਂ ਉਹਨਾਂ ਨੇ ਖਿਚਾਈਆਂ ਆ ਪਰ ਉਸ ਦੇ ਉੱਤੇ ਕੋਈ ਬਹੁਤਾ ਰੌਲਾ ਮੈਂ ਵੇਖ ਰਿਹਾ ਵੀ ਥੋੜ੍ਹਾ ਘੱਟ ਹੈਗਾ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਉੱਦਣ ਹਰਜੋਤ ਸਿੰਘ ਜੀ ਗੱਲ ਕਰਦੇ ਸੀ ਉਸ ਟਾਈਮ ਦੇ ਉੱਤੇ ਇਹ ਗੱਲਾਂ ਇੱਕ ਆਮ ਤੌਰ ਦੇ ਉੱਤੇ ਜਿਹੜੀਆਂ ਦੇਖੀਆਂ ਜਾਂਦੀਆਂ ਸੀਗੀਆਂ। ਲੋਕ ਉਸ ਦੇ ਖਿਲਾਫ ਬਹੁਤੀ ਜਿਹੜਾ ਵੀ ਕੋਈ ਗੱਲ ਕਰਦਾ ਸੀ ਇੰਨੀ ਜ਼ਿਆਦਾ ਆਵਾਜ਼ ਜਿਹੜੀ ਉੱਠਦੀ ਨਹੀਂ ਸੀ, ਜਿਹੜੀ ਉੱਠਦੀ ਸੀ ਉਹ ਰਹਿ ਕੇ ਉੱਠਦੀ ਸੀ। ਪਰ ਹੁਣ ਸੋਸ਼ਲ ਮੀਡੀਆ ਹੋਣ ਦੇ ਕਰਕੇ ਇਹ ਜਿਹੜੀਆਂ ਗੱਲਾਂ ਆ ਹਰ ਇੱਕ ਤੱਕ ਜਿਹੜੀਆਂ ਬਹੁਤ ਆਸਾਨੀ ਦੇ ਨਾਲ ਬਹੁਤ ਜਲਦੀ ਜਿਹੜੀਆਂ ਪਹੁੰਚ ਜਾਂਦੀਆਂ ਜਿਸ ਕਰਕੇ ਸਾਰੇ ਪਾਸੇ ਇਹਨਾਂ ਗੱਲਾਂ ਦਾ ਪਤਾ ਲੱਗਦਾ ਅਤੇ ਉਹਦੇ ਕਰਕੇ ਫਿਰ ਕਿਤੇ ਨਾ ਕਿਤੇ ਰੋਸ ਆ ਉਹਨਾਂ ਨੂੰ ਜ਼ਾਹਰ ਕਰਨਾ ਵੀ ਲੋਕਾਂ ਨੂੰ ਉਹ ਆਸਾਨ ਉਸ ਦੇ ਉੱਤੇ ਹੋ ਚੁੱਕਾ ਹੋਇਆ ਆ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊ ਮੈਕਸੀਕੋ ਤੋਂ ਆ ਰਹੀ ਆ। ਨਿਊ ਮੈਕਸੀਕੋ ਦੇ ਗਵਰਨਰ ਜਿਹੜੇ ਮਿਸ਼ੈਲ ਲੁਆਨ ਗ੍ਰਿਸ਼ਮ ਆ ਉਹਨਾਂ ਨੇ ਅੱਜ ਕਿਹਾ ਵੀ ਜਿਹੜੇ ਬਾਰਡਰ ਦੇ ਉੱਤੇ ਉਹਨਾਂ ਵੱਲੋਂ ਜਿਹੜੀ ਨਿਊ ਮੈਕਸੀਕੋ ਸਟੇਟ ਦੇ ਨੈਸ਼ਨਲ ਗਾਰਡਸ ਲਾਏ ਗਏ ਆ ਮੈਂ ਉਹਨਾਂ ਨੂੰ ਜਿਹੜੀ ਆ ਵਾਪਸ ਬੁਲਾ ਰਹੀ ਹੈਗੀ ਆ। ਅਤੇ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਵੱਲੋਂ ਲੋਕਾਂ ਨੂੰ ਵੈਸੇ ਹੀ ਜਿਹੜਾ ਡਰਾਵਾ ਜਿਹਾ ਦਿੱਤਾ ਜਾ ਰਿਹਾ ਵੀ ਜਿਹੜਾ ਬਾਰਡਰ ਆ ਉਹ ਇਸ ਤਰ੍ਹਾਂ ਮਿਸਯੂਜ਼ ਹੁੰਦਾ ਹੈ ਹੈਗਾ ਆ। ਅਤੇ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਵੀ ਕੀਤਾ ਸੀ ਵੀ ਉਹ 3000 ਤੋਂ ਵੱਧ ਜਿਹੜੇ ਹੋਰ ਟਰੂਪਸ ਆ ਉਹ ਬਾਰਡਰ ਦੇ ਉੱਤੇ ਜਿਹੜਾ ਸਦਰਨ ਬਾਰਡਰ ਆ ਉਹਦੇ 'ਤੇ ਲਾ ਰਹੇ ਹੈਗੇ ਆ ਅਤੇ ਵੀ ਬਹੁਤ ਸਾਰੇ ਜਿਹੜੇ ਕੈਰਾਵੈਨਸ ਵੀ ਆ ਰਹੇ ਆ। ਅਤੇ ਜੇ ਕੈਰਾਵੈਨ ਦੀ ਗੱਲ ਕਰਦੇ ਰਹੀਏ ਪਿਛਲੇ 2 ਦਿਨ ਮੈਕਸੀਕੋ ਦੇ ਵਿੱਚ ਟਿਵਾਨਾ ਜਿਹੜਾ ਸ਼ਹਿਰ ਆ ਉਹਨਾਂ ਦੀ ਪੁਲਿਸ ਨੇ ਇੱਕ ਤਰ੍ਹਾਂ ਨਾਲ ਉੱਥੇ ਰੋਕ ਰੱਖਿਆ ਇੱਕ ਕੈਰਾਵੈਨ ਜਿਹਦੇ ਵਿੱਚ ਕਾਫੀ ਬੰਦੇ ਸੀ ਅਤੇ ਬੰਦੇ ਬੱਚੇ ਬੀਬੀਆਂ ਸੀਗੀਆਂ ਅਤੇ ਕਾਫੀ ਜਿਹੜਾ ਆ 2 ਦਿਨ ਲਗਾਤਾਰ ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਕਿਸੇ ਤਰ੍ਹਾਂ ਲੋਕਾਂ ਨੂੰ ਅੱਗੇ ਆਉਣ ਤੋਂ ਰੋਕ ਰੱਖਿਆ। ਜੀ ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ ਰਸ਼ੀਆ ਤੋਂ। ਇਹ ਜਿਹੜੀ ਖਬਰ ਆ ਰਹੀ ਆ ਇੱਕ ਜਿਹੋਵਾ ਵਿਟਨੈਸ ਨੂੰ ਉੱਥੇ ਕਹਿੰਦੇ ਆ 6 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਡੈਨਮਾਰਕ ਮੂਲ ਦਾ ਜਿਹੜਾ ਬੰਦਾ ਆ ਉੱਥੇ ਕਹਿੰਦੇ ਆ ਜਿੱਦਾਂ ਆਪਾਂ ਇੱਥੇ ਵੀ ਦੇਖਦੇ ਹਾਂ ਜਿਹੋਵਾ ਵਿਟਨੈਸ ਵਾਲੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜੇ ਆਪਣੇ ਧਰਮ ਦੀ ਜਿਹੜੀ ਉਹ ਗੱਲ ਕਰਦੇ ਆ ਅਤੇ ਕਹਿੰਦੇ ਆ ਰਸ਼ੀਅਨ ਅਦਾਲਤ ਨੇ ਉਸ ਨੂੰ ਐਕਸਟ੍ਰੀਮਿਜ਼ਮ ਜਿਹੜੇ ਆ ਉਸ ਦੇ ਚਾਰਜ ਦੇ ਵਿੱਚ 6 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਆ। ਡੈਨਿਸ ਕ੍ਰਿਸਚਨਨ ਉਸ ਦਾ ਨਾਮ ਆ। ਉਸ ਨੂੰ ਮਈ 2017 ਦੇ ਵਿੱਚ ਪੁਲਿਸ ਦੇ ਦੁਆਰਾ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਉੱਥੇ ਮਾਸਕੋ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਸ ਨੂੰ ਜਿਹੜਾ ਅਦਾਲਤ ਦੇ ਦੁਆਰਾ ਪੁਲਿਸ ਦੇ ਦੁਆਰਾ ਇਸ ਨੂੰ ਕੈਦ ਦੇ ਵਿੱਚ ਰੱਖਿਆ ਗਿਆ ਸੀ ਅਤੇ ਅੱਜ ਅਦਾਲਤ ਨੇ
ਉਸ ਨੂੰ 6 ਸਾਲ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਹੈ। ਇਸ ਦੇ ਉੱਤੇ ਬਹੁਤ ਸਾਰੇ ਹਿਊਮਨ ਰਾਈਟ ਵਾਲੇ ਜਿਹੜੇ ਕਹਿ ਰਹੇ ਆ ਵੀ ਰਸ਼ੀਆ ਦੇ ਦੁਆਰਾ ਇਹ ਸਰਾਸਰ ਧੱਕਾ ਕੀਤਾ ਗਿਆ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕਿ ਗ੍ਰੀਨ ਵਿੱਚ ਕਨੈਟੀਕਟ ਤੋਂ ਆ ਰਹੀ ਆ। ਕਹਿੰਦੇ ਵੀ ਉਸ ਟਾਊਨ ਦੇ ਵਿੱਚ ਇੱਕ ਜਿਹੜਾ ਇੱਕ ਖਾਲੀ ਜਿਹੀ ਜਗ੍ਹਾ ਸੀਗੀ, ਖੇਤ ਜਿਹੜੇ ਆ, ਉੱਥੇ ਇੱਕ ਸੂਟਕੇਸ ਦੇ ਵਿੱਚ ਇੱਕ ਲੇਡੀ ਦੀ ਜਿਹੜੀ ਆ ਬੋਡੀ ਆ ਉਹ ਲੱਭੀ ਹੈਗੀ ਆ, ਅਤੇ ਉਸ ਦੀ ਉਮਰ ਜਿਹੜੀ ਆ ਉੱਥੇ ਦੇ ਜਿਹੜੇ ਸ਼ੈਰਿਫਸ ਹੈਗੇ ਆ ਉਹਨਾਂ ਵੱਲੋਂ ਦੱਸੀ ਜਾ ਰਹੀ ਆ ਵੀ ਹੋ ਸਕਦਾ 18 ਤੋਂ ਉਹ 30 ਸਾਲਾਂ ਦੇ ਵਿੱਚ ਹੋਵੇ। ਰੋਬਰਟ ਵੈਰੀ ਜਿਹੜੇ ਗ੍ਰੀਨ ਵਿੱਚ ਪੁਲਿਸ ਡਿਪਾਰਟਮੈਂਟ ਦੇ ਡਿਟੈਕਟਿਵ ਹੈਗੇ ਆ, ਕਹਿੰਦੇ ਵੀ ਉਹ ਜਿਹੜੀ ਬੋਡੀ ਆ ਉਹ ਅਸੀਂ ਜਿਹੜੀ ਆ ਕਿਸੇ ਤਰ੍ਹਾਂ ਰਿਕੋਗਨਾਈਜ਼ ਨਹੀਂ ਕਰ ਸਕਦੇ, ਅਤੇ ਇਹ ਜਿਹੜੀ ਖਬਰ ਆ ਉੱਥੋਂ ਕਨੈਟੀਕਟ ਸਟੇਟ ਤੋਂ ਆ ਰਹੀ ਹੈਗੀ ਆ। ਜੀ, ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਚੁੱਕਾ, ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਇੱਦਾਂ ਹੀ ਖਬਰਾਂ ਦਾ ਸਿਲਸਿਲਾ ਚੱਲਦਾ ਰਹੇਗਾ ਜੀ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ, ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਇੰਡੀਅਨ ਕਿਚਨ ਐਲਕ ਗਰੋਵ, ਜਿੱਥੋਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। 90 ਬੰਦਿਆਂ ਦੇ ਬੈਠਣ ਲਈ ਰੈਸਟੋਰੈਂਟ ਦੇ ਵਿੱਚ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਬਰਥਡੇ ਪਾਰਟੀ, ਕਿਟੀ ਪਾਰਟੀ ਜਾਂ ਫਿਰ ਬੇਬੀ ਸ਼ਾਵਰ ਪਾਰਟੀ ਅਤੇ ਰਿੰਗ ਸੈਰੇਮਨੀ ਪਾਰਟੀ ਵੀ ਕਰ ਸਕਦੇ ਹੋ ਅਤੇ 500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ। 2619 ਵੈਸਟ ਟੈਰਨ ਕੋਰਟ, ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167140777 ਜਾਂ ਫਿਰ 9165050185 916 714 0777 ਜਾਂ ਫਿਰ 916 505 0185। ਹੁਣ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872।
ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। मेरा नाम है रमनी कोटामी। आओ जी आओ, बातें पाओ, नच्चो टप्पो, सामने आओ, आप सुनो, दूसरों सुनाओ, पंजाबी रेडियो यूएसए। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀਆਂ ਜਿਹੜੀਆਂ ਖਬਰਾਂ ਹਰਜੋਤ ਸਿੰਘ ਜੀ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਰਸ਼ੀਆ ਨੇ ਬੀਤੇ ਦਿਨੀ ਜਿਹੜਾ ਹੁਣ ਐਲਾਨ ਕੀਤਾ ਆ, ਇਹ ਉਸ ਤੋਂ ਬਾਅਦ ਦੇ ਵਿੱਚ ਇਹ ਐਲਾਨ ਆਇਆ ਆ ਵੀ ਜਦੋਂ ਅਮਰੀਕਾ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੋਲਡ ਵਾਰ ਸ਼ੀਤ ਜੰਗ ਤੋਂ ਬਾਅਦ ਦੇ ਵਿੱਚ ਜਿਹੜੀ ਹੋਈ ਟਰੀਟੀ ਸੀ ਵੀ ਦੋਨਾਂ ਮੁਲਕਾਂ ਦੇ ਦੁਆਰਾ ਕਿਸੇ ਤਰੀਕੇ ਦੀਆਂ ਨਵੀਆਂ ਮਿਜ਼ਾਈਲਾਂ ਜਿਹੜੀਆਂ ਇੱਕ ਦੂਜੇ ਦੇ ਉੱਤੇ ਦਾਗਣ ਦੇ ਲਈ ਜਿਹੜੀਆਂ ਨਹੀਂ ਬਣਾਈਆਂ ਜਾਣਗੀਆਂ, ਵੀ ਉਸ ਦੇ ਵਿੱਚੋਂ ਪੁੱਲ ਆਊਟ ਕਰ ਲਿਆ ਸੀਗਾ। ਇਹ ਕਹਿ ਕੇ ਵੀ ਰਸ਼ੀਆ ਵਾਲੇ ਆ ਉਸ ਟਰੀਟੀ ਦੀ ਪਾਲਣਾ ਨਹੀਂ ਕਰ ਰਹੇ। ਤਾਂ ਉਸ ਤੋਂ ਅਗਲੇ ਦਿਨ ਹੀ ਰੂਸ ਨੇ ਵੀ ਇਹੀ ਕਹਿ ਦਿੱਤਾ ਸੀ ਵੀ ਅਸੀਂ ਵੀ ਇਸ ਟਰੀਟੀ ਤੋਂ ਵਿਡਰਾ ਜਿਹੜੇ ਆ ਉਹ ਆਪਣੇ ਹੱਥ ਪਿੱਛੇ ਖਿੱਚ ਰਹੇ ਹਾਂ। ਅਤੇ ਕੱਲ੍ਹ ਕਹਿੰਦੇ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਨੇ ਆਪਣੇ ਜਿਹੜੇ ਫੋਰਨ ਮਿਨਿਸਟਰ ਦੇ ਨਾਲ ਮੀਟਿੰਗ ਅਤੇ ਡਿਫੈਂਸ ਮਿਨਿਸਟਰ ਨਾਲ ਮੀਟਿੰਗ ਤੋਂ ਬਾਅਦ ਆਖਿਆ ਵੀ ਉਹ ਇੱਕ ਨਵਾਂ ਮਿਜ਼ਾਈਲ ਸਿਸਟਮ ਆਉਣ ਵਾਲੇ 2 ਸਾਲਾਂ ਦੇ ਵਿੱਚ ਤਿਆਰ ਕਰ ਰਹੇ ਆ। ਸੋ ਇੰਟਰਮੀਡੀਏਟ ਰੇਂਜ ਨਿਊਕਲੀਅਰ ਫੋਰਸ ਟਰੀਟੀ 1987 ਤੋਂ ਜਿਹੜੀ ਚੱਲ ਰਹੀ ਸੀ, ਜਿਸ ਦਾ ਭੋਗ ਹੁਣ ਪਿਛਲੇ ਦਿਨਾਂ ਦੇ ਵਿੱਚ ਹੀ ਕਹਿ ਲਓ ਵੀ ਪਿਆ ਆ 2019 ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਤੁਰੰਤ ਹੀ ਅਮਰੀਕਾ ਨੇ ਜਿਹੜਾ ਆ ਉਹ ਇਹ ਕਹਿ ਦਿੱਤਾ ਆ ਵੀ ਨਵੀਂ ਉਹ ਮਿਜ਼ਾਈਲ ਸਿਸਟਮ ਜਿਹੜਾ ਆ ਉਹ ਤਿਆਰ ਕਰਨ ਜਾ ਰਹੇ ਆ। ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਸਾਡਾ ਰਿਸਪੌਂਸ ਉਸੇ ਤਰੀਕੇ ਦੇ ਨਾਲ ਸਿਮੈਟਰੀਕਲ ਹੀ ਰਹੂਗਾ ਜਿੱਦਾਂ ਅਮਰੀਕਾ ਨੇ ਇਸ ਟਰੀਟੀ ਦੇ ਵਿੱਚ ਕੀਤਾ ਹੈਗਾ ਆ। ਸੋ ਉਹ ਵੀ ਹੁਣ ਉੱਥੇ ਲੱਖਾਂ ਡਾਲਰ ਜਿਹੜੇ ਆ ਇਸ ਦੇ ਉੱਤੇ ਜਿਹੜੇ ਉਹ ਖਰਚਣਗੇ। ਅਤੇ ਪਰ ਇਹ ਆ ਵੀ ਉਹ ਜਿੱਦਾਂ ਆਪਾਂ ਦੇਖਦੇ ਹਾਂ ਵੀ ਹਰ ਇੱਕ ਮੁਲਕ ਵਾਲੇ ਜਿਹੜੇ ਆਪੋ ਆਪਣੀ ਲੋਕਾਂ ਦੇ ਵਿੱਚ ਇਹ ਭਾਵਨਾ ਬਣਾਉਂਦੇ ਆ ਵੀ ਹੁਣ ਨਵੀਆਂ ਮਿਜ਼ਾਈਲਾਂ ਬਣਾ ਲਈਆਂ ਅਤੇ ਹੁਣ ਆਪਣੀ ਪੂਰੀ ਬੱਲੇ ਬੱਲੇ ਆ। ਸੋ ਉਹੀ ਚੀਜ਼ ਜਿਹੜੀ ਉੱਥੇ ਦੇਖਣ ਨੂੰ ਮਿਲੇਗੀ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਇੰਗਲੈਂਡ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਮਿਲੀਅਨਸ ਆਫ ਡਾਲਰ ਜਾਂ ਪਾਉਂਡ ਉਹ ਪਾਕਿਸਤਾਨ 'ਚ ਇਨਵੈਸਟ ਕਰਨ ਜਾ ਰਹੇ ਆ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਜਿਹੜੀ ਆ ਇੰਗਲੈਂਡ ਦੀ, ਉਹਨਾਂ ਨੇ MOU ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ ਉਹ ਸਾਈਨ ਅਪ ਕੀਤਾ ਹੈਗਾ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਆ ਉਹਦੇ ਲਈ। ਉਹਦੇ ਵਿੱਚ ਕਹਿੰਦੇ ਕਾਫੀ ਜਿਹੜਾ ਆ ਬਿਜ਼ਨਸਸ ਜਾਂ ਹੋਟਲਸ ਜਾਂ ਜੋ ਵੀ ਉਹ ਮਾਰਕੀਟਿੰਗ ਸਾਰਾ ਕੁਛ ਕਰਨਗੇ। ਅਤੇ ਕਰਤਾਰਪੁਰ ਸਾਹਿਬ ਦਾ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਲਾਗੇ ਛਾਗੇ ਦਾ ਏਰੀਆ ਆ ਉਹਨੂੰ ਬਿਲਕੁਲ ਉਹਦੀ ਜਿਹੜੀ ਦਿੱਖ ਆ ਉਸੇ ਤਰ੍ਹਾਂ ਦੀ ਪੁਰਾਤਨ ਜਦੋਂ ਗੁਰੂ ਨਾਨਕ ਪਾਤਸ਼ਾਹ ਸੀਗੇ ਉਸੇ ਤਰ੍ਹਾਂ ਹੀ ਜਿਹੜੀ ਆ ਰੱਖੀ ਜਾਊਗੀ। 10 ਸਾਲਾਂ ਦਾ ਇਹ ਜਿਹੜਾ ਪ੍ਰੋਜੈਕਟ ਹੋਊਗਾ ਜਿਹਦੇ ਵਿੱਚ ਮਾਰਕੀਟਿੰਗ ਡਿਵੈਲਪਮੈਂਟ ਸਾਰਾ ਕੁਛ ਇਨਕਲੂਡ ਕੀਤਾ ਜਾਊਗਾ। ਸੋ ਇਹ ਜਿਹੜਾ MOU ਸਾਈਨ ਕੀਤਾ ਗਿਆ ਹੈਗਾ ਆ ਬ੍ਰਿਟਿਸ਼ ਸਿੱਖ ਕਮਿਊਨਿਟੀ ਅਤੇ ਬਹੁਤ ਸਾਰੇ ਜਿਹੜੇ ਗੁਰੂ ਘਰ ਆ UK ਦੇ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਹੈਗਾ ਆ। ਇਸੇ ਤਰ੍ਹਾਂ ਪਾਕਿਸਤਾਨ ਡੈਲੀਗੇਸ਼ਨ ਜਿਹੜੇ ਆ ਉਹ ਸਨਮਾਰਕ ਲਿਮਟਿਡ ਅਤੇ ਚੇਅਰਮੈਨ ਜਿਹੜੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਡਾਕਟਰ ਰੰਮੀ ਰੰਗੜ ਕਰਕੇ ਆ ਉਹਨਾਂ ਨੂੰ ਮਿਲੇ। ਕਹਿੰਦੇ ਵੀ ਰੰਮੀ ਰੰਗੜ ਜਿਹੜੇ ਡਾਕਟਰ ਆ ਉਹਨਾਂ ਦਾ ਹੀ ਇਹ ਜਿਹੜਾ ਬ੍ਰੇਨ ਚਾਈਲਡ ਸੀਗਾ ਵੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਆ ਉਹ ਕਿਸ ਤਰ੍ਹਾਂ ਬਣਾਇਆ ਜਾਵੇ। ਸੋ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਅਤੇ ਇੱਕ ਹਾਸ਼ੂ ਗਰੁੱਪ ਜਿਹੜਾ ਆ ਉਹਨਾਂ ਨੇ ਜਿਹੜਾ ਔਨ ਬਿਹਾਫ ਆਫ ਡਾਕਟਰ ਰੰਮੀ ਰੰਗੜ ਜਿਹੜਾ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵੱਲੋਂ ਅਤੇ ਹਾਸ਼ੂ ਗਰੁੱਪ ਜਿਹੜਾ ਹੈਗਾ ਮੁਰਤਜ਼ਾ ਹਸਵਾਨੀ ਉਹਨਾਂ ਦੇ ਨਾਲ ਜਿਹੜਾ ਇਹ ਸਾਈਨ ਕੀਤਾ ਹੈਗਾ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਮਾਈਕਲ ਕੋਹਨ ਜੋ ਕਿ ਰਾਸ਼ਟਰਪਤੀ ਟਰੰਪ ਦਾ ਸਾਬਕਾ ਵਕੀਲ ਜਿਹੜਾ ਰਿਹਾ ਆ, ਉਸ ਦੀ ਜਿਹੜੀ ਕੰਗਰੈਸ਼ਨਲ ਟੈਸਟੀਮੋਨੀ ਜਿਹੜੀ ਕਲੋਜ਼ਡ ਡੋਰਸ ਦੇ ਬਿਹਾਈਂਡ ਹੋਣੀ ਸੀਗੀ ਉਸ ਨੂੰ ਇੱਕ ਵਾਰੀ ਫੇਰ ਜਿਹੜਾ ਆ ਪੋਸਟਪੋਨ ਕਰ ਦਿੱਤਾ ਗਿਆ ਆ। ਹਾਊਸ ਇੰਟੈਲੀਜੈਂਸ ਚੇਅਰਮੈਨ ਐਡਮ ਸ਼ੈਫ ਉਹਨਾਂ ਨੇ ਸਟੇਟਮੈਂਟ ਇਸ ਦੇ ਪ੍ਰਤੀ ਜਾਰੀ ਕੀਤੀ ਆ ਵੀ ਮਾਈਕਲ ਕੋਹਨ ਦੀ ਜਿਹੜੀ ਕਲੋਜ਼ ਡੋਰ ਟੈਸਟੀਮੋਨੀ ਆ ਉਸ ਨੂੰ ਮਹੀਨੇ ਦੇ ਅਖੀਰ ਤੱਕ ਜਿਹੜਾ ਆ ਉਹ ਪੋਸਟਪੋਨ ਕੀਤਾ ਗਿਆ। ਇਹ ਦੂਜੀ ਵਾਰੀ ਕਹਿੰਦੇ ਆ ਹੋਇਆ ਆ ਵੀ ਜਦੋਂ ਕਮੇਟੀ ਦੇ ਦੁਆਰਾ ਪਹਿਲਾਂ ਅਨਾਊਂਸ ਕੀਤਾ ਗਿਆ ਵੀ ਮਾਈਕਲ ਕੋਹਨ ਅਪੀਅਰ ਹੋਊਗਾ
ਹਾਊਸ ਕਮੇਟੀ ਦੇ ਸਾਹਮਣੇ, ਪਰ ਬਾਅਦ ਦੇ ਵਿੱਚ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਆ। ਇਸ ਤੋਂ ਪਹਿਲਾਂ ਮਾਈਕਲ ਕੋਹਨ ਪਬਲਿਕਲੀ ਸਾਰਿਆਂ ਦੇ ਸਾਹਮਣੇ ਜਿਹੜੀ ਆ ਟੈਸਟੀਮੋਨੀ ਦੇਣ ਦੇ ਲਈ ਉਹ ਮੰਨਿਆ ਸੀ, ਪਰ ਉਸ ਨੂੰ ਵੀ ਜਿਹੜਾ ਆ ਬਾਅਦ ਦੇ ਵਿੱਚ ਰੱਦ ਜਿਹੜਾ ਕਰ ਦਿੱਤਾ ਗਿਆ ਆ। ਹਾਲ ਦੀ ਘੜੀ ਨਵੀਂ ਤਰੀਕ ਜਿਹੜੀ ਆ ਉਹ ਕੋਈ ਵੀ ਜਿਹੜੀ ਆ ਉਹ ਨਹੀਂ ਪੇਸ਼ ਕੀਤੀ ਗਈ। 6 ਮਾਰਚ ਤੋਂ ਉਸ ਜਿਹੜੀ ਮਾਈਕਲ ਕੋਹਨ ਦੀ ਜਿਹੜੀ ਸਜ਼ਾ ਆ ਉਸ ਦੀ ਸ਼ੁਰੂਆਤ ਹੋਣ ਜਾ ਰਹੀ ਆ, ਜਿਹੜੀ ਇਸ ਨੇ ਪਹਿਲਾਂ ਟੈਸਟੀਮੋਨੀ ਕਾਂਗਰਸ ਦੇ ਸਾਹਮਣੇ ਦਿੱਤੇ ਹੋਏ ਜਿਹੜੀ ਆ ਝੂਠ ਬੋਲਿਆ ਸੀ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਹ ਟਰੱਕਾਂ ਦੇ ਨਾਲ ਰਿਲੇਟਡ ਹੈਗੀ ਆ। ਤੁਸੀਂ ਪਿਛਲੇ ਹਫ਼ਤੇ ਵੀ ਕਵਰ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਯੈਲ ਕਾਉਂਟੀ ਅਰਕਨਸਾ ਸਟੇਟ ਦੇ ਵਿੱਚ ਇੱਕ ਹਿਸਟੋਰੀਕਲ ਬ੍ਰਿਜ ਸੀਗਾ, ਇਤਿਹਾਸਿਕ ਬ੍ਰਿਜ ਸੀ, ਜਿਸ ਨੂੰ ਇੱਕ ਪੰਜਾਬੀ ਟਰੱਕ ਡਰਾਈਵਰ ਜਿਹੜਾ ਕਿ ਕੈਲੀਫੋਰਨੀਆ ਦਾ ਜਾਂ ਕਰੋਨਾ ਸ਼ਹਿਰ ਦਾ ਰਹਿਣ ਵਾਲਾ, ਉਸ ਨੇ ਜਿਹੜਾ ਤੋੜ ਦਿੱਤਾ ਸੀ। ਸੋ ਉਹ ਕਹਿੰਦੇ ਭਈ ਉਹ ਜਿਹੜਾ ਬ੍ਰਿਜ ਸੀ ਉਹਦੀ ਕਪੈਸਿਟੀ ਜਿਹੜੀ ਸੀਗੀ ਉਹਦੇ ਉੱਤੇ ਕਿਸੇ ਵੀ ਚੀਜ਼ ਦੀ ਭਾਰ ਚੱਕਣ ਦੀ 6 ਟਨ ਸੀ, ਜਦੋਂ ਕਿ ਇਸ ਨੇ 64,000 ਪਾਉਂਡ ਦਾ ਜਿਹੜਾ ਟਰੱਕ ਉਹਦੇ 'ਤੇ ਚਾੜ ਦਿੱਤਾ। ਅਤੇ ਜਦੋਂ ਉਹਨੂੰ ਪੁੱਛਿਆ ਗਿਆ ਪੁਲਿਸ ਵੱਲੋਂ ਵੀ ਭਾਈ ਸਾਹਿਬ ਤੁਸੀਂ ਇੱਧਰ ਕਿੱਧਰ ਆ ਗਏ, ਕਹਿੰਦਾ ਜੀ ਵੀ ਮੈਂ GPS ਨੂੰ ਦੇਖ ਕੇ ਜਾ ਰਿਹਾ ਸੀ। ਸੋ ਇਹ ਬਿਲਕੁਲ ਜਿੰਨੇ ਵੀ ਸਾਡੇ ਟਰੱਕਾਂ ਵਾਲੇ ਵੀਰ ਆ, ਪਲੀਜ਼ ਇਕੱਲਾ GPS ਦੇ ਉੱਤੇ ਧਿਆਨ ਨਾ ਰੱਖਿਆ ਕਰੋ, ਥੋੜ੍ਹੀ ਜਿਹੜੀ ਆ ਕਾਮਨ ਸੈਂਸ ਜ਼ਰੂਰ ਉਹ ਯੂਜ਼ ਕਰਨੀ ਚਾਹੀਦੀ ਹੈਗੀ ਆ ਵੀ ਇੱਥੇ ਜਾ ਸਕਦੇ ਆ ਜਾਂ ਨਹੀਂ। ਇੱਕ ਤਾਂ ਦੇਖੋ ਹੁਣ ਉਹਨਾਂ ਦਾ ਹਿਸਟੋਰੀਕਲ ਬ੍ਰਿਜ ਜਿਹੜਾ ਤੋੜ ਦਿੱਤਾ, ਅਤੇ ਉੱਤੋਂ ਜਿਹੜਾ ਫਿਰ ਜਿਹੜਾ ਆਪਣਾ ਨੁਕਸਾਨ ਵੀ ਹੋਇਆ, ਸੱਟ ਵੀ ਲੱਗੀ ਹੋਊਗੀ, ਟਰੱਕ ਦਾ ਨੁਕਸਾਨ ਹੋਇਆ। ਅਤੇ ਜਦੋਂ ਇੱਦਾਂ ਦੇ ਇੰਨੇ ਜ਼ਿਆਦਾ ਐਕਸੀਡੈਂਟ ਹੁੰਦੇ ਹੈਗੇ ਆ, ਫਿਰ ਨੈਚੁਰਲੀ ਉਹਨਾਂ ਨੇ ਫਿਰ ਪਿੱਛੇ ਆਉਣਾ। ਫਿਰ ਆਪਾਂ ਕਹਿੰਦੇ ਜੀ ਦੇਖੋ ਸਾਡੀ ਕਮਿਊਨਿਟੀ ਨੂੰ ਇੱਦਾਂ ਟਾਰਗੇਟ ਕਰਦੇ ਹੈਗੇ ਆ, ਸਕੂਲਾਂ ਨੂੰ ਟਾਰਗੇਟ ਕਰਦੇ ਆ ਜਾਂ। ਸੋ ਇਸ ਕਰਕੇ ਜਦੋਂ ਵੀ ਕਿਤੇ ਜਦੋਂ ਤੁਸੀਂ ਜਾਂਦੇ ਆ, GPS ਨੂੰ ਵੀ ਯੂਜ਼ ਕਰੋ, ਪਰ ਆਪਣੀ ਜਿਹੜੀ ਕਾਮਨ ਸੈਂਸ ਆ ਉਹਨੂੰ ਵੀ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਜਿਹੜਾ ਯੂਜ਼ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ, ਐਟਲੀਸਟ ਜਿਹੜੇ ਲਿਖੇ ਨੇ ਸਾਈਨਸ ਉਹਨਾਂ ਨੂੰ ਪੜ੍ਹਨਾ ਚਾਹੀਦਾ ਅਤੇ ਪਤਾ ਹੋਣਾ ਚਾਹੀਦਾ ਵੀ ਤੁਹਾਡਾ ਕਿੰਨਾ ਜਿਹੜਾ ਟਰੱਕ ਦਾ ਭਾਰ ਹੈਗਾ ਆ ਅਤੇ ਕਿੰਨੇ ਟਨ ਜਿਹੜਾ ਉੱਥੇ ਅਲਾਊਡ ਆ। ਸੋ ਧਿਆਨ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ, ਨਹੀਂ ਤਾਂ ਫਿਰ ਇੱਦਾਂ ਦੀਆਂ ਅਣਗਹਿਲੀਆਂ ਦੇ ਕਰਕੇ ਦੇਖੋ ਇਤਿਹਾਸਿਕ ਚੀਜ਼ਾਂ ਜਿਹੜੀਆਂ ਉਹ ਤਬਾਹ ਉਹ ਹੋ ਜਾਂਦੀਆਂ ਨੇ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜਿਹੜਾ ਨਜ਼ਰ ਮਾਰਦੇ ਆ, ਨਿਊ ਔਰਲੀਨਜ਼ ਦੇ ਮੇਅਰ ਦਾ ਕਹਿੰਦੇ ਪਹਿਲੋਂ ਨਾਮ ਆ ਰਿਹਾ ਸੀਗਾ ਮੇਅਰ ਮਿਚ ਲੈਂਡਰਿਊ, ਵੀ ਉਹ 2020 ਦੇ ਵਿੱਚ ਜਿਹੜੇ ਆ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਹੜੇ ਉਹ ਆਪਣੀ ਰਨ ਕਰ ਸਕਦੇ ਆ। ਅਤੇ ਲੂਜ਼ੀਆਨਾ ਤੋਂ ਜਿਹੜੇ ਡੈਮੋਕ੍ਰੇਟ ਜਿਹੜੇ ਹੈਗੇ ਨੇ ਉਹਨਾਂ ਨੇ ਇਸ ਸੰਭਾਵਨਾ ਨੂੰ ਰੱਦ ਜਿਹੜਾ ਉਹ ਕਰ ਦਿੱਤਾ। ਉਹ ਕਹਿੰਦੇ ਆ ਵੀ ਆਲਰੇਡੀ ਜਿਹੜਾ ਮੈਦਾਨ ਆ ਉਹ ਪੂਰਾ ਗ੍ਰੇਟ ਕੈਂਡੀਡੇਟਸ ਦੇ ਨਾਲ ਭਰਿਆ ਹੋਇਆ ਆ। ਸੋ ਲੱਗਦਾ ਨਹੀਂ ਆ ਵੀ ਮੈਂ ਜਿਹੜੇ ਆ ਇਸ 2020 ਬਿਡ ਦੇ ਵਿੱਚ ਆਪਣਾ ਨਾਮ ਜਿਹੜਾ ਆ ਉਹ ਸ਼ਾਮਲ ਕਰੂੰਗਾ। ਕਾਫੀ ਜਿਹੜੇ ਆਲਰੇਡੀ ਡੈਮੋਕ੍ਰੇਟਸ ਇਸ ਮੈਦਾਨ ਦੇ ਵਿੱਚ ਆ ਚੁੱਕੇ ਆ। ਇੱਕ ਇੰਡੀਪੈਂਡੈਂਟ ਜਿਹੜਾ ਸਾਬਕਾ CEO ਹੈਗਾ ਆ ਸਟਾਰਬਕਸ ਦਾ ਬਿਲੀਅਨੇਰ, ਉਸ ਦਾ ਵੀ ਜਿਹੜਾ ਉਸਨੇ ਵੀ ਜਿਹੜਾ ਕਿਹਾ ਵੀ ਉਹ ਰਨ ਕਰੇਗਾ। ਸੋ ਦੇਖਦੇ ਹਾਂ ਵੀ ਕੌਣ ਜਿਹੜਾ ਆ ਉਹ ਇਹਨਾਂ ਦੇ ਵਿੱਚੋਂ ਜਿਹੜਾ ਮੇਨ ਨੋਮੀਨੇਸ਼ਨ ਹਾਸਿਲ ਕਰਨ ਵੱਲ ਵਧੇਗਾ। ਅਤੇ ਕੱਲ੍ਹ ਦੀ ਵੈਸੇ ਜੇ ਗੱਲ ਕਰਦੇ ਜਾਈਏ, ਸਟੇਸੀ ਐਬਰਾਹਮ ਜਿਹੜੀ ਆ ਉਸਨੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਜਵਾਬ ਦੇ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਜਵਾਬ ਦਿੱਤਾ ਸੀ। ਨਹੀਂ ਤਾਂ ਅਕਸਰ ਹਰਜੋਤ ਸਿੰਘ ਜੀ ਇਹ ਦੇਖਿਆ ਜਾਂਦਾ ਸੀ ਜਦੋਂ ਵੀ ਕੋਈ ਪ੍ਰੈਜ਼ੀਡੈਂਟ ਦਾ ਜਵਾਬ ਦੇਣ ਲੱਗਦਾ ਆ ਅਤੇ ਕਦੀ ਕੋਈ ਉਹ ਪਾਣੀ ਪੀਣ ਲੱਗ ਜਾਂਦਾ ਹੈ, ਉਦੋਂ ਬਹੁਤ ਜਿਹੜੇ ਰਾਇਨ ਦੀ ਕਹਿੰਦੇ ਆ ਵੀ ਪੌਲ ਰਾਇਨ ਦੀ ਕਾਫੀ ਉਦੋਂ ਬੇਇੱਜ਼ਤੀ ਹੋਈ ਸੀ ਜਦੋਂ ਇੱਕ ਵਾਰੀ ਵੀ ਉਹ ਸਟੇਟ ਆਫ ਦਾ ਯੂਨੀਅਨ ਐਡਰੈਸ ਦਾ ਜਵਾਬ ਦੇਣ ਲੱਗਿਆ ਉਹ ਖੁਦ ਜਿਹੜੇ ਉਹ ਪਾਣੀ ਪੀਣ ਲੱਗੇ। ਉਹਨਾਂ ਦੇ ਆਪਣੇ ਜਿਹੜੇ ਸਾਥੀਆਂ ਨੇ ਹੀ ਉਹਨਾਂ ਨੂੰ ਜਿਹੜਾ ਉਦੋਂ ਬਖਸ਼ਿਆ ਨਹੀਂ ਸੀ। ਇਹਨਾਂ ਨੇ ਜਿਹੜਾ ਸਟੇਸੀ ਐਬਰਾਹਮ ਆ, ਇਸ ਬੀਬੀ ਨੇ ਜਿਹੜਾ ਜ਼ਰੂਰ ਸ਼ਟ ਡਾਊਨ ਦਾ ਜਿਹੜਾ ਇਸ ਦੇ ਵਿੱਚ ਜ਼ਿਕਰ ਕੀਤਾ ਅਤੇ ਕਹਿੰਦੇ ਇਸ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਦੀ ਆ ਅਤੇ ਹੋਰ ਕੁਛ ਨਹੀਂ, ਬਸ ਇੱਕ ਪੋਲੀਟੀਕਲ ਸਟੰਟ ਦੇ ਵਜੋਂ ਜਿਹੜਾ ਉਹਨਾਂ ਨੇ ਇਸ ਨੂੰ ਵਰਤਿਆ ਆ। ਅਤੇ ਇਹਨਾਂ ਦਾ ਹੁਣ ਜਿਹੜਾ ਨਾਮ ਜਿਹੜਾ ਉਹ ਆ ਰਿਹਾ ਵੀ ਇੱਕ ਸੈਨੇਟ ਦੀ ਸੀਟ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਲੈਕਸ਼ਨ ਰਨ ਕਰ ਸਕਦੇ ਆ। ਜੀ, ਅਗਲੀ ਖਬਰ ਜਿਹੜੀ ਫ੍ਰਿਜ਼ਨੋ ਏਰੀਏ 'ਤੇ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕੱਲ੍ਹ ਇੱਕ ਫ੍ਰਿਜ਼ਨੋ ਦਾ ਜਿਹੜਾ 26 ਸਾਲਾਂ ਤੋਂ ਪੁਲਿਸ ਦਾ ਵੈਟਰਨ ਆ, 48 ਸਾਲਾ ਫੀਆ ਵੈਂਗ ਜਿਹੜਾ ਆ ਉਸ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਜਿਹੜਾ ਉੱਥੇ ਹਾਈਵੇ 180 ਹੈਗਾ ਆ
ਉਹਦੇ ਉੱਤੇ ਇੱਕ ਓਪੋਜ਼ਿਟ ਡਾਇਰੈਕਸ਼ਨ ਤੋਂ ਜਿਹੜਾ ਰੋਂਗ ਵੇ ਦੇ ਵਿੱਚ ਇੱਕ ਬੰਦਾ 33 ਸਾਲਾਂ ਦਾ ਕੈਮਰਨ ਪ੍ਰੇਅਰ ਆ ਰਿਹਾ ਸੀ ਪਿਕਅਪ 'ਚ, ਜਦੋਂ ਉਸਨੇ ਇਸ ਪੁਲਿਸ ਆਫਿਸਰ ਦੀ ਗੱਡੀ ਨੂੰ ਹੈਡ ਔਨ ਕੋਲੀਜਨ ਕਰ ਦਿੱਤਾ ਅਤੇ ਉਹਦੇ ਨਾਲ ਦੋਨਾਂ ਦੀ ਜਿਹੜੀ ਆ ਉੱਥੇ ਮੌਤ ਹੋ ਗਈ। ਪੁਲਿਸ ਆਫਿਸਰ ਵੀ ਮਾਰਿਆ ਗਿਆ ਜੋ ਕਿ ਪਿਛਲੇ 26 ਸਾਲਾਂ ਤੋਂ ਫ੍ਰਿਜ਼ਨੋ ਪੁਲਿਸ ਡਿਪਾਰਟਮੈਂਟ ਲਈ ਕੰਮ ਕਰਦਾ ਸੀ, ਅਤੇ ਜਿਹੜਾ ਰੋਂਗ ਰਸਤੇ ਦੇ ਉੱਤੇ, ਗਲਤ ਰਸਤੇ ਦੇ ਉੱਤੇ, ਗਲਤ ਡਾਇਰੈਕਸ਼ਨ ਦੇ ਵਿੱਚ ਬੰਦਾ ਆ ਰਿਹਾ ਸੀ ਜਿਸ ਦਾ ਪਿਕਅਪ ਵੱਜਿਆ ਅਤੇ ਉਸ ਦੀ ਵੀ ਉੱਥੇ ਹੀ ਮੌਤ ਹੋ ਗਈ। ਜੀ, ਬ੍ਰੈਕਸਿਟ ਨੂੰ ਲੈ ਕੇ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਰੌਲਾ ਆ ਪੂਰਾ ਚੱਲ ਰਿਹਾ ਹੈ। ਉੱਧਰ ਯੂਰਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਡੋਨਾਲਡ ਟਸਕ ਉਹਨਾਂ ਨੇ ਕੱਲ੍ਹ ਗੱਲਬਾਤ ਕਰਦੇ ਹੋਏ ਆਖਿਆ ਵੀ ਕਹਿੰਦੇ ਨਰਕ ਦੇ ਵਿੱਚ ਵਿਸ਼ੇਸ਼ ਥਾਂ ਹੋਊਗੀ ਉਹਨਾਂ ਲੋਕਾਂ ਦੇ ਲਈ, ਉਹਨਾਂ ਪੋਲੀਟੀਸ਼ੀਅਨਸ ਦੇ ਲਈ ਜਿਨ੍ਹਾਂ ਨੇ ਬ੍ਰੈਕਸਿਟ ਨੂੰ ਜਿਹੜਾ ਹੈ ਉਹ ਪ੍ਰਮੋਟ ਕੀਤਾ ਬਗੈਰ ਕਿਸੇ ਪਲਾਨ ਤੋਂ, ਅਤੇ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਡਿਲੀਵਰ ਜਿਹੜਾ ਹੈ ਉਹ ਕਿੱਦਾਂ ਕਰਨਾ ਆ। ਇਸ ਟਾਈਮ ਜਿਹੜੀ ਉੱਥੋਂ ਦੀ ਥਰੀਸਾ ਮੇ ਅਤੇ ਉਹਨਾਂ ਦੇ ਸਾਥੀ ਜਿਹੜੇ ਆ ਸਰਕਾਰ ਆ ਉਹ ਬਹੁਤ ਹੀ ਜ਼ਿਆਦਾ ਤੱਤੇ ਪਾਣੀ ਦੇ ਵਿੱਚ ਆ, ਕਿਉਂਕਿ ਕੋਈ ਵੀ ਪਲਾਨ ਜਿਹੜਾ ਆ ਉਹ ਸਿਰੇ ਉਹਨਾਂ ਦਾ ਨਹੀਂ ਚੜ੍ਹ ਰਿਹਾ। ਆਇਰਲੈਂਡ ਵਾਲੇ ਇਸ ਗੱਲੋਂ ਨਿਰਾਸ਼ ਨੇ ਵੀ ਉਹਨਾਂ ਦਾ ਆਇਰਲੈਂਡ ਦਾ ਇੱਕ ਹਿੱਸਾ ਯੂਰਪੀਅਨ ਸੰਘ 'ਚ ਆਵੇਗਾ ਅਤੇ ਇੱਕ ਜਿਹੜਾ ਬ੍ਰਿਟੇਨ ਦੇ ਵਿੱਚ, ਅਤੇ ਜਿਸ ਕਰਕੇ ਉਹਨਾਂ ਦੀ ਆਪਸੀ ਜਿਹੜੀ ਇੱਕ ਤਾਲਮੇਲ ਆ ਵਿਦਾਊਟ ਬਾਰਡਰ ਆਉਣਾ ਜਾਣਾ ਆ ਉਸ ਦੇ ਉੱਤੇ ਜਿਹੜੀ ਉਹ ਰੋਕ ਲੱਗ ਜਾਵੇਗੀ। ਉੱਧਰ ਇਹ ਨਹੀਂ ਪਤਾ ਲੱਗ ਰਿਹਾ ਵੀ ਇਕਨੋਮਿਕ ਤੌਰ ਦੇ ਉੱਤੇ ਕੀ ਹੋਊਗਾ, ਕਸਟਮਸ ਨੂੰ ਲੈ ਕੇ ਜਿਹੜਾ ਆ ਉੱਥੇ ਕੀ ਜਿਹੜਾ ਉਹ ਬਣਨ ਵਾਲਾ ਆ, ਅਤੇ ਕਹਿੰਦੇ ਫਿਆਸਕੋ ਬਹੁਤ ਹੀ ਜਿਹੜਾ ਆ ਵੱਧ ਤੋਂ ਬੱਤਰ ਜਿਹੜੇ ਹਾਲਾਤ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ। ਅਤੇ ਵਿਸ਼ੇਸ਼ ਤੌਰ 'ਤੇ ਉਹਨਾਂ ਨੇ ਕਿਹਾ ਸਪੈਸ਼ਲ ਪਲੇਸ ਇਨ ਹੈਲ ਫਾਰ ਦ ਪੋਲੀਟੀਸ਼ੀਅਨਸ ਹੂ ਪ੍ਰਮੋਟਡ ਬ੍ਰੈਕਸਿਟ। ਇਹ ਉਹੀ ਨੇ ਯੂਰਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਡੋਨਾਲਡ ਟਸਕ ਜਿਨ੍ਹਾਂ ਦੇ ਨਾਲ ਬਰਸਲਸ ਦੇ ਵਿੱਚ ਬਾਰ-ਬਾਰ ਜਾ ਕੇ ਥਰੀਸਾ ਮੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਹੁਣ ਕੋਈ ਨਰਮੀ ਜਿਹੜੀ ਆ ਉਹਨਾਂ ਨੂੰ ਨਹੀਂ ਦਿਖਾਈ ਜਾ ਰਹੀ। ਜੀ, ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਆ, ਜਿੱਥੇ ਕਹਿੰਦੇ ਵੀ ਫ੍ਰਿਜ਼ਨੋ ਏਰੀਏ ਦੇ ਵਿੱਚ, ਸੈਂਟਰਲ ਫ੍ਰਿਜ਼ਨੋ ਏਰੀਏ 'ਚ ਇੱਕ ਹਨੀ ਆਇਲ ਲੈਬ ਜਿਹੜੀ ਆ ਲੱਭੀ ਹੈਗੀ ਆ। ਇਹ ਇੱਕ ਬਹੁਤ ਹੀ ਖਤਰਨਾਕ ਜਿਹੜਾ ਕੈਮੀਕਲ ਹੁੰਦਾ ਹੈਗਾ ਜਿਹਨੂੰ ਯੂਜ਼ ਕਰਦੇ ਆ ਲੋਕ, ਅਤੇ ਕਹਿੰਦੇ ਵੀ ਇਕੱਲੀ ਇੱਕ ਨਹੀਂ ਲੱਭੀ, ਉਹਨਾਂ ਨੇ 3 ਦੇ ਕਰੀਬ ਪਿਛਲੇ ਕੁਝ ਦਿਨਾਂ ਦੇ ਵਿੱਚੋਂ ਲੈਬਸ ਪੁਲਿਸ ਵਾਲਿਆਂ ਨੇ ਫਾਈਂਡ ਆਊਟ ਕੀਤੀਆਂ ਹੈਗੀਆਂ ਆ ਮੇਪਲ ਅਤੇ ਪਾਈਨ ਸਟਰੀਟ ਦੇ ਉੱਤੇ, ਅਤੇ ਕਹਿੰਦੇ ਵੀ $1 ਮਿਲੀਅਨ ਦਾ ਜਿਹੜਾ ਹਨੀ ਆ ਉਹ ਐਵਰੀ ਮੰਥ ਪ੍ਰੋਡਿਊਸ ਕਰਦੇ ਸੀਗੇ। ਸੋ ਕ੍ਰਿਸਚੀਅਨ ਮਿਨਿਸਟਰੀ ਸ਼ਾਪ ਜਿਹੜੀ ਆ ਇੱਕ, ਉਹਦੇ ਵਿੱਚੋਂ ਇਹ ਲੈਬ ਫੜੀ ਗਈ ਹੈਗੀ। ਇਲੀਗਲ ਜਿਹੜੇ ਕੈਮੀਕਲ ਬਣਾਉਂਦੇ ਸੀ ਜਿਹੜੇ ਲੋਕ ਇਹਨੂੰ ਯੂਜ਼ ਕਰਦੇ ਆ, ਡਰੱਗ ਆ ਇੱਕ ਤਰ੍ਹਾਂ ਨਾਲ। 56 ਸਾਲਾਂ ਦਾ ਯੂਜੀਨੀਓ ਵਿਲਡੋਸਲੋ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਆ। ਜੀ, ਸੈਕਰਾਮੈਂਟੋ ਤੋਂ ਅਗਲੀ ਖਬਰ ਜਿਹੜੀ ਆ ਰਹੀ ਹੈ, ਸੈਕਰਾਮੈਂਟੋ ਦੇ ਵਿੱਚ $16 ਮਿਲੀਅਨ ਸਿਟੀ ਦੇ ਦੁਆਰਾ ਜਿਹੜੇ ਆ ਉਹ ਖਰਚੇ ਜਾਣਗੇ, ਜਿਹੜੀ ਹੋਮਲੈਸ ਕ੍ਰਾਈਸਿਸ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਆ, ਅਤੇ ਕੌਂਸਲ ਦੇ ਦੁਆਰਾ ਜਿਹੜੇ ਪਲੈਨਸ ਕਿੱਦਾਂ ਇਸ ਨੂੰ ਮਨੀ ਨੂੰ ਸਪੈਂਡ ਕਰਨਾ ਆ ਉਸ ਦੀ ਮੀਟਿੰਗ 12 ਫਰਵਰੀ ਨੂੰ ਜਿਹੜੀ ਰੱਖੀ ਗਈ ਆ। ਮੇਅਰ ਡੈਰਲ ਸਟਾਈਨਬਰਗ ਉਹਨਾਂ ਨੇ ਜਿਹੜਾ ਆ ਇਹ ਜ਼ਿਕਰ ਕੀਤਾ ਵੀ ਇਸ ਦੇ ਵਿੱਚ ਵੱਡੇ ਮਲਟੀਪਲ ਟਰਾਇਜ ਹੋਮਲੈਸ ਸ਼ੈਲਟਰਸ ਜਿਹੜੇ ਆ ਟੈਂਟਸ ਦੇ ਰੂਪ ਦੇ ਵਿੱਚ ਉਸ ਤਰੀਕੇ ਦੇ ਨਾਲ ਬਣਾਏ ਜਾਣਗੇ। ਆਲਰੇਡੀ ਟਰਲਕ ਦੇ ਵਿੱਚ ਕਹਿੰਦੇ ਇੱਕ ਅਜਿਹਾ ਢਾਂਚਾ ਜਿਹੜਾ ਆ ਉਹ ਖੜਾ ਕੀਤਾ ਗਿਆ ਆ ਨਿਊ ਲਾਈਫ ਕ੍ਰਿਸਚੀਅਨ ਸੈਂਟਰ ਦੇ ਵਿੱਚ, ਜਿੱਥੇ ਹੋਮਲੈਸ ਲੋਕਾਂ ਨੂੰ ਸ਼ਰਨ ਦੇਣ ਦੀ ਗੱਲ ਜਿਹੜੀ ਉਹ ਆਖੀ ਗਈ ਆ। ਸੋ 15.7 ਮਿਲੀਅਨ ਜਿਹੜੇ ਸਿਟੀ ਫੰਡਿੰਗ ਜਿਹੜੀ ਉਹ ਹੋਵੇਗੀ, ਅਤੇ 12 ਮਿਲੀਅਨ ਜਿਹੜੇ ਸਟੇਟ ਫੰਡਸ ਦੇ ਦੁਆਰਾ ਜਿਹੜੇ ਆ ਉਹ ਖਰਚਾ ਇਸ ਦੇ ਵਿੱਚ ਕੀਤਾ ਜਾਵੇਗਾ, ਅਤੇ 8 ਮਿਲੀਅਨ ਕਹਿੰਦੇ ਪ੍ਰਾਈਵੇਟ ਫੰਡਸ ਇਸ ਦੇ ਵਿੱਚ ਆਉਣਗੇ, ਤਾਂ ਕੁੱਲ 36 ਮਿਲੀਅਨ ਦਾ ਜਿਹੜਾ ਆਂਕੜਾ ਆ ਡਾਲਰ ਆ ਉਹ ਹੋਮਲੈਸ ਇਨੀਸ਼ੀਏਟਿਵਸ ਦੇ ਵੱਲ ਜਿਹੜੇ ਆ ਉਹ ਖਰਚੇ ਜਾਣਗੇ ਸਿਟੀ ਆਫ ਸੈਕਰਾਮੈਂਟੋ ਦੇ ਵਿੱਚ। ਅਤੇ ਇੱਦਾਂ ਹੀ ਜੇ ਹਰਜੋਤ ਸਿੰਘ ਜੀ ਆਪਾਂ ਬੇ ਏਰੀਏ ਦੀ ਸੈਨ ਹੋਜ਼ੇ ਦੀ ਗੱਲ ਕਰੀਏ, ਜਿਹੜੇ ਮੇਅਰ ਸੈਮ ਲਕਾਡੋ ਆ ਉਹਨਾਂ ਪਿਛਲੀ ਵਾਰੀ ਆਪਾਂ ਦੇਖਿਆ ਸੀਗਾ ਵੀ ਇੱਥੇ ਇੱਕ ਵਿਸ਼ੇਸ਼ ਮੈਜਰ ਆਇਆ ਸੀਗਾ ਅਫੋਰਡੇਬਲ ਹਾਊਸਿੰਗ ਜਿਹੜੇ ਆ ਉਸ ਨੂੰ ਲੈ ਕੇ, ਅਤੇ ਉਸ ਨੂੰ ਕਾਫੀ ਜਿਹੜੇ ਲੋਕਾਂ ਦਾ ਕਿਤੇ ਨਾ ਕਿਤੇ ਸਮਰਥਨ ਵੀ ਪ੍ਰਾਪਤ ਸੀਗਾ। 50% ਤੋਂ ਵੱਧ ਜਿਹੜੀਆਂ ਉਸ ਦੇ ਵਿੱਚ ਵੋਟਾਂ ਪਈਆਂ ਸੀਗੀਆਂ, ਪਰ ਕਹਿੰਦੇ ਆ ਵੀ ਸਟੇਟ ਅਲਾਉ ਨਹੀਂ ਕਰਦੀ ਜਿੰਨੀ ਦੇਰ ਤੱਕ ਉਸ ਮੈਜਰ ਨੂੰ 2/3
ਜਿਹੜੀਆਂ ਆ ਉਹ ਪੂਰੀਆਂ ਵੋਟਾਂ ਉਹ ਨਹੀਂ ਮਿਲਣਗੀਆਂ। ਸੋ ਜਿਹੜੇ ਮੇਅਰ ਸੈਮ ਲਿਕਾਰਡੋ ਨੇ ਸੈਨ ਹੋਜ਼ੇ ਦੇ, ਉਹ ਕਹਿ ਰਹੇ ਆ ਵੀ ਇਸ ਮੈਜਰ ਨੂੰ ਆਉਣ ਵਾਲੀਆਂ 2020 ਦੀ ਬੈਲਟ ਦੇ ਵਿੱਚ ਫਿਰ ਲਿਆਂਦਾ ਜਾਵੇਗਾ ਤਾਂ ਜੋ ਇਸ ਮੈਜਰ ਦੇ ਵਿੱਚ 2/3 ਬਹੁਮਤ ਲੋਕਾਂ ਦੀ ਵੋਟਰਸ ਦੀ ਜਿਹੜੀ ਆ ਉਹ ਪੈ ਸਕੇ ਅਤੇ ਜਿਹੜੀ ਅਫੋਰਡੇਬਲ ਹਾਊਸਿੰਗ ਆ ਉਸ ਦੀ ਜਿਹੜੀ ਕੰਮ ਪ੍ਰਕਿਰਿਆ ਇੱਥੇ ਸ਼ੁਰੂ ਕੀਤੀ ਜਾ ਸਕੇ। 2024 ਤੱਕ ਹਰਜੋਤ ਸਿੰਘ ਜੀ ਇਹਨਾਂ ਨੇ ਸੋਚ ਕੇ ਰੱਖਿਆ ਵੀ 10,000 ਨਵੇਂ ਅਫੋਰਡੇਬਲ ਹਾਊਸਿੰਗ ਯੂਨਿਟਸ ਜਿਹੜੇ ਆ ਸੈਨ ਹੋਜ਼ੇ ਦੇ ਵਿੱਚ ਉਹਨਾਂ ਨੇ ਉਹ ਬਣਾਉਣੇ ਆ, ਪਰ ਕਹਿੰਦੇ ਵੀ ਹਾਲ ਦੀ ਘੜੀ ਉਹ ਉਸ ਤੋਂ ਕੋਹਾਂ ਦੂਰ ਜਿਹੜੇ ਉਹ ਨਜ਼ਰ ਆ ਰਹੇ ਨੇ। ਜੀ ਅਗਲੀ ਖਬਰ ਜਿਹੜੀ ਆ ਉਹ ਯੂਬਾ ਸਿਟੀ ਤੋਂ ਆ ਰਹੀ ਆ। ਯੂਬਾ ਸਿਟੀ ਦੇ ਵਿੱਚ ਯੂਬਾ ਸਿਟੀ ਦੇ ਕਾਉਂਟੀ ਦੇ ਜਿਹੜੇ ਰਸ ਬਰਾਊਨ ਕਮਿਊਨੀਕੇਸ਼ਨ ਡਾਇਰੈਕਟਰ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮੀਂਹ ਕਾਫੀ ਜਿਹੜਾ ਭਾਰੀ ਪਿਆ ਹੈਗਾ ਆ, ਉਹਦੇ ਨਾਲ ਜਿੰਨੇ ਵੀ ਯੂਬਾ ਕਾਉਂਟੀ ਦੇ ਏਰੀਏ ਦੇ ਦਰਿਆ ਆ ਜਾਂ ਝੀਲਾਂ ਹੈਗੀਆਂ, ਲੇਕਸ ਹੈਗੀਆਂ, ਉਹਨਾਂ 'ਚ ਕੋਈ ਖਤਰੇ ਵਾਲੀ ਗੱਲ ਨਹੀਂ, ਹਜੇ ਵੀ ਪਾਣੀ ਜਿਹੜਾ ਕਾਫੀ ਥੱਲੇ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਸਾਲ ਪਹਿਲਾਂ ਔਰੋਵਿਲ ਡੈਮ ਦੇ ਵਿੱਚ ਮੀਂਹ ਪੈਣ ਦੇ ਨਾਲ ਜਦੋਂ ਪਾਣੀ ਇੰਨਾ ਭਰ ਗਿਆ ਸੀ ਅਤੇ ਉਹ ਬ੍ਰਿਜ ਜਿਹੜਾ ਡੈਮ ਆ ਉਹ ਟੁੱਟਣ ਵਾਲਾ ਹੋ ਗਿਆ ਸੀ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉੱਥੋਂ ਇਵੈਕੂਏਟ ਕੀਤੇ ਗਏ ਸੀ। ਪਰ ਹੁਣ ਜਿਹੜੀ ਆ ਯੂਬਾ ਕਾਉਂਟੀ ਦੇ ਜਿਹੜੇ ਕਮਿਊਨੀਕੇਸ਼ਨ ਕੋਆਰਡੀਨੇਟਰ ਆ ਉਹ ਕਹਿੰਦੇ ਵੀ ਹਜੇ ਤੱਕ ਕੋਈ ਇੱਦਾਂ ਦੀ ਕਿਸੇ ਵੀ ਦਰਿਆ ਵੱਲੋਂ ਜਾਂ ਕਿਸੇ ਵੀ ਲੇਕ ਵੱਲੋਂ ਕੋਈ ਖਤਰੇ ਵਾਲੀ ਘੰਟੀ ਨਹੀਂ ਹੈਗੀ। ਜੀ ਅਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤੀ ਵੱਲ ਜਾਂਦੇ ਜਾਂਦੇ ਜਿਹੜਾ ਵੀਜ਼ਾ ਬੁਲੇਟਿਨ ਆ ਉਹ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ। ਸੋ ਫਾਈਨਲ ਐਕਸ਼ਨ ਡੇਟਸ ਜਿਹੜੀਆਂ ਆ ਉਹ ਤੁਹਾਨੂੰ ਜਿਹੜੇ ਆਪਾਂ ਹੁਣ ਦੱਸਣ ਜਾ ਰਹੇ ਹਾਂ। ਇਹ ਜਿਹੜੀਆਂ ਫੈਮਿਲੀ ਸਪੋਂਸਰਡ ਪ੍ਰੈਫਰੈਂਸਿਸ ਜਿਹੜੀਆਂ ਹੁੰਦੀਆਂ ਉਸ ਦੇ ਅਧੀਨ ਜਿਹੜੀਆਂ ਆਉਂਦੀਆਂ, ਜਿਹੜੀ F1 ਕੈਟੇਗਰੀ ਹੁੰਦੀ ਆ ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨਸ, ਉਹਨਾਂ ਦੇ ਲਈ ਇੰਡੀਆ ਵਾਲਿਆਂ ਦੇ ਲਈ ਤਰੀਕ ਜਿਹੜੀ ਆ ਉਹ 22 ਸਤੰਬਰ 2011 ਜਿਹੜੀ ਚੱਲ ਰਹੀ ਆ। ਸੋ ਮੈਂ ਇੱਕ ਵਾਰੀ ਫੇਰ ਦੱਸਦੇ ਜਾਈਏ ਜਿਹੜੇ ਡੇਟਸ ਆਏ ਤੁਹਾਨੂੰ ਫਾਈਨਲ ਐਕਸ਼ਨ ਡੇਟਸ ਫਾਰ ਫੈਮਿਲੀ ਸਪੋਂਸਰਡ ਪ੍ਰੈਫਰੈਂਸ ਜਿਹੜੀਆਂ ਆ ਉਹ ਦੱਸੀਆਂ ਜਾ ਰਹੀਆਂ ਨੇ। ਅਤੇ F2A ਕੈਟੇਗਰੀ ਪਰਮਾਨੈਂਟ ਰੈਜ਼ੀਡੈਂਟਸ ਦੇ ਸਪਾਊਸਿਸ ਅਤੇ ਚਿਲਡਰਨ ਜਿਹੜੇ ਹੁੰਦੇ ਆ ਉਹਨਾਂ ਦੇ ਲਈ ਤਰੀਕ 1 ਦਸੰਬਰ 2016 ਚੱਲ ਰਹੀ ਆ। ਇਸੇ ਤਰੀਕੇ ਦੇ ਨਾਲ F2B ਕੈਟੇਗਰੀ 21 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਪਰਮਾਨੈਂਟ ਰੈਜ਼ੀਡੈਂਟਸ ਦੇ ਅਨਮੈਰਿਡ ਸਨਸ ਐਂਡ ਡਾਟਰਸ, ਅਣਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਤਰੀਕ ਆ 1 ਮਈ 2012 ਆ। F3 ਜਿਹੜੀ ਕੈਟੇਗਰੀ ਆ US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਆ ਉਹ ਤਰੀਕ 22 ਅਗਸਤ 2006 ਚੱਲ ਰਹੀ ਆ। ਅਤੇ US ਸਿਟੀਜ਼ਨਸ ਦੇ ਭੈਣ ਭਰਾ ਜਿਹੜੇ F4 ਕੈਟੇਗਰੀ ਆ ਉਸ ਦੇ ਲਈ ਤਰੀਕ 22 ਜੂਨ 2004 ਜਿਹੜੀ ਆ ਉਹ ਚੱਲ ਰਹੀ ਆ। ਸੋ ਸਾਰੇ ਜਾਣੇ ਆਪਣੀ ਜਿਹੜੀਆਂ ਫਾਈਨਲ ਐਕਸ਼ਨ ਡੇਟਸ ਆ ਉਸ ਦੇ ਮੁਤਾਬਕ ਜਿਹੜਾ ਆ ਉਹ ਇਹਨਾਂ ਆંકੜਿਆਂ ਨੰਬਰਾਂ ਨੂੰ ਡੇਟਸ ਨੂੰ ਦੇਖੋ ਅਤੇ ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਵਕੀਲਸ ਹੈਗੇ ਆ, ਜਿੱਦਾਂ ਵੀ ਤੁਸੀਂ ਇਹ ਪੇਪਰ ਵਰਕ ਕਰ ਰਹੇ ਹੋ ਉਹਨਾਂ ਦੇ ਨਾਲ ਤੁਸੀਂ ਅੱਗੇ ਸੰਪਰਕ ਕਰ ਲਓ। ਅਤੇ ਹਰਜੋਤ ਸਿੰਘ ਜੀ ਬਾਕੀ ਓਵਰਆਲ ਜੇ ਦੱਸ ਦਈਏ ਇਮੀਗ੍ਰੇਸ਼ਨ ਦੇ ਵਿੱਚ ਡਿਲੇਜ਼ ਲਗਾਤਾਰ ਬਹੁਤ ਵਧੇ ਨੇ, ਜਿੱਦਾਂ ਆਪਾਂ ਪਹਿਲੋਂ ਵੀ ਰਿਪੋਰਟਾਂ ਜਿਹੜੀਆਂ ਉਹ ਤੁਹਾਡੇ ਸਾਰਿਆਂ ਨਾਲ ਜਿਹੜੇ ਆ ਜ਼ਿਕਰ ਉਹਨਾਂ ਦਾ ਕਰਦੇ ਰਹੇ ਹਾਂ ਵੀ ਆਲਰੇਡੀ ਦੁੱਗਣੇ ਜਿਹੜੇ ਟਾਈਮ ਉਹ ਹੋ ਚੁੱਕੇ ਆ। ਬਾਕੀਆਂ ਦੇ ਲਈ ਤਾਂ ਜਿਹੜੇ ਹੈਗੇ ਟਾਈਮ ਆ, ਤੁਸੀਂ ਸਿਟੀਜ਼ਨ ਬਣਨਾ ਆ, ਤੁਸੀਂ ਗ੍ਰੀਨ ਕਾਰਡ ਆਪਣਾ ਦੁਬਾਰਾ ਜਿਹੜਾ ਆ ਉਹ ਤੋਂ ਕੰਡੀਸ਼ਨਸ ਰਿਮੂਵ ਕਰਕੇ ਕਰਨਾ ਆ, ਉਹਨਾਂ ਸਾਰਿਆਂ ਦੇ ਲਈ ਜਿਹੜੇ ਕਾਫੀ ਜ਼ਿਆਦਾ ਟਾਈਮ ਆ ਉਹ ਵੱਧ ਚੁੱਕੇ ਨੇ। ਸੋ ਉਸ ਦੇ ਮੁਤਾਬਕ ਹੀ ਜਿਹੜਾ ਆ ਉਹ ਤੁਸੀਂ ਆਪੋ ਆਪਣੀ ਕਾਰਵਾਈ ਜਿਹੜੀ ਆ ਉਹ ਕਰੋ। ਜਦੋਂ ਟਾਈਮ ਸਿਰ ਜੇ ਤੁਸੀਂ ਕਰੋਗੇ ਤਾਂ ਉਸ ਦੇ ਵਿੱਚ ਜਿਹੜਾ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਪੇਪਰ ਵਰਕ ਜਿਹੜਾ ਉਹਨਾਂ ਤੱਕ ਤੁਸੀਂ ਪਹੁੰਚਾਓ, ਸਹੀ ਪੇਪਰ ਵਰਕ ਪਹੁੰਚਾਓ। ਕਿਉਂਕਿ ਆਪਾਂ ਤੁਹਾਨੂੰ ਇਹ ਵੀ ਦੱਸਦੇ ਰਹੇ ਹਾਂ ਵੀ USCIS ਵਾਲੇ ਹੁਣ ਕਿਤੇ ਨਾ ਕਿਤੇ ਇਹੀ ਵੇਟ ਕਰ ਰਹੇ ਆ ਵੀ ਤੁਹਾਡੇ ਕੋਲ ਗਲਤੀ ਹੋਵੇ ਅਤੇ ਤੁਹਾਡੇ ਇਸ ਕੇਸ ਨੂੰ ਹੋਰ ਜ਼ਿਆਦਾ ਜਿਹੜਾ ਉਹ ਫਿਰ ਲੇਟ ਕੀਤਾ ਜਾ ਸਕਦਾ, ਅਤੇ ਲੇਟ ਹੋਵੇਗਾ ਕਿਉਂਕਿ ਪੇਪਰ ਵਰਕ ਜਿੰਨੀ ਲੇਟ ਪਹੁੰਚੂਗਾ ਉਨਾ ਹੀ ਜ਼ਿਆਦਾ ਜਿਹੜਾ ਉਹ ਔਖਾ ਹੋਊਗਾ। ਨਾ ਫਿਰ ਤੁਸੀਂ ਕਿਤੇ ਆਉਣ ਜਾਣ ਜੋ ਕਿ ਰਹਿੰਦੇ ਆ, ਸੋ ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਹੋਰ ਮੁਸ਼ਕਿਲਾਂ ਆਉਂਦੀਆਂ ਆ। ਸੋ ਆਪਣਾ ਪੇਪਰ ਵਰਕ ਜਿਹੜਾ ਹਮੇਸ਼ਾ ਅਪ ਟੂ ਡੇਟ ਰੱਖੋ। ਜਿਨ੍ਹਾਂ ਨੇ ਲੱਖਾਂ 'ਚ ਗ੍ਰੀਨ ਕਾਰਡ ਰੱਖੇ ਨੇ ਇੱਕ ਵਾਰੀ ਚੈੱਕ ਕਰ ਲਓ ਭਾਈ, ਐਕਸਪਾਇਰ ਤਾਂ ਨਹੀਂ ਜਿਹੜੇ ਹੋਏ ਪਏ, ਇੱਕ ਵਾਰੀ ਜਾ ਕੇ ਗੇੜਾ ਮਾਰੋ ਬੈਂਕਾਂ ਨੂੰ। ਕਈ ਵਾਰੀ ਕੀ ਹੁੰਦਾ ਫਿਰ ਕਿਤੇ ਆਪਾਂ ਜਾਣਾ ਆਉਣਾ ਹੁੰਦਾ ਜਾਂ ਪੰਜਾਬ ਨੂੰ ਜਾਣਾ ਜਾਂ ਹੋਰ ਕਿਸੇ ਮੁਲਕ ਨੂੰ, ਅਤੇ ਤੁਸੀਂ ਦੇਖਦੇ ਆ ਤਾਂ ਸਾਡਾ ਗ੍ਰੀਨ ਕਾਰਡ ਐਕਸਪਾਇਰ ਹੋਇਆ, ਫਿਰ ਅਪਲਾਈ ਕਰਦੇ ਤਾਂ ਫਿਰ ਵੇਟ ਬਹੁਤ ਕਰਨੀ। ਵੇਟ ਹੁਣ ਜਿਹੜੀ ਹਰਜੋਤ ਸਿੰਘ ਜੀ 9 ਤੋਂ ਲੈ ਕੇ 42 ਮਹੀਨੇ ਤੱਕ ਦੀ ਜਿਹੜੀ ਵੇਟ ਆ ਉਹ ਕੈਲੀਫੋਰਨੀਆ ਸੈਂਟਰ ਦੀ ਜਿਹੜੀ ਉਹ ਕਹਿੰਦੇ ਦੱਸੀ ਜਾ ਰਹੀ ਆ। ਸੋ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
Elk Grove ਦਾ ਸਭ ਤੋਂ ਵੱਡਾ grocery store, India Spices and Music under Newman